ਹਿਮਾਚਲ ਦੀ ਵਿਧਾਨ ਸਭਾ, ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਪੰਜਾਬ ਚੋਂ ਆਉਂਦੇ ਆ ਇਹ ਹੁੱਲੜਬਾਜ਼ੀ ਕਰਦੇ। ਦੂਜਾ ਇੱਕ ਹੋਰ ਕੰਮ ਫੜ ਲਿਆ ਕਿ ਜੀ ਉਹਨਾਂ ਦੇ ਕਾਗਜ਼ ਨਹੀਂ ਸੀ ਮੋਟਰਸਾਈਕਲਾਂ ਦੇ ਜਾਂ ਹੋਰ ਇਹੋ ਜਿਹੀਆਂ ਗੱਲਾਂ। ਅਸਲ ਵਿੱਚ ਬਾਅਦ ਵਿੱਚ ਜਦੋਂ ਹੁਣ ਪੰਗਾ ਗਲ ਨੂੰ ਪੈਂਦਾ ਤੇ ਫਿਰ ਉਦੋਂ ਬਣਾਈਆਂ ਜਾਂਦੀਆਂ ਨੇ। ਸੱਚਾਈ ਇਹ ਆ ਕਿ ਤਕਲੀਫ ਤਾਂ ਸੰਤਾਂ ਦੀ ਜਿਹੜੀ ਆ ਤਸਵੀਰ ਉਹਦੇ ਤੋਂ ਹੀ ਹੈ। ਹਿਮਾਚਲ ਦੀ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਉੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਆਪ ਦੇ ਸਥਾਨਕ ਲੋਕਾਂ ਦੀ ਹਮਾਇਤ ਕਰ ਰਹੇ ਨੇ, ਪਰ ਉਹ ਜਿਸ ਤਰੀਕੇ ਨਾਲ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਹੁਣ ਤੱਕ ਨਹੀਂ ਬੋਲਿਆ ਤੇ ਨਾ ਗਾਹਾਂ ਕੋਈ ਸੰਭਾਵਨਾ। ਜਦੋਂ ਸੱਪ ਨਿਕਲਿਆ ਆ ਫਿਰ ਦੇਖੋ ਚੀਖਾਂ ਪੈਂਦੀਆਂ, ਫਿਰ ਸਾਰਿਆਂ ਦੀਆਂ ਜਵਾਨਾਂ ਨੂੰ 10-10 ਜਵਾਨਾਂ ਲੱਗ ਜਾਣੀਆਂ ਇਹਨਾਂ ਦੀਆਂ। ਪੰਥ ਦੀ ਹੇਠੀ ਹੋ ਰਹੀ ਹੋਵੇ, ਕੌਮ ਦੀ ਪੱਗ ਨੂੰ ਅਗਲੇ ਸ਼ਰੇਆਮ ਲਲਕਾਰ ਰਹੇ ਹੋਣ ਤੇ ਤੁਸੀਂ ਸਿਆਣਪਾ ਲੈ ਕੇ ਘਰੇ ਬੈਠੇ ਹੋ। ਜਿਹੜੇ ਬੰਦਿਆਂ ਨੂੰ ਹਰ ਵੇਲੇ ਇਹ ਬਿਮਾਰੀ ਪਈ ਹੁੰਦੀ ਆ ਵੀ ਸਿੱਖਾਂ ਦੇ ਉਲਟ ਚੱਲਣਾ, ਉਹਨਾਂ ਦੀ ਨਾ ਕੱਲ ਪ੍ਰਵਾਹ ਸੀ, ਨਾ ਅੱਜ ਆ ਤੇ ਨਾ ਗਾਹੁਣਿਆ। ਅਖਬਾਰਾਂ ਲਿਖਣ ਵਾਲਿਆਂ ਨੇ ਇਹ ਸਾਰਾ ਨੈਰੇਟਿਵ ਸਿਰਜਣ ਦੀ ਇੱਕ ਗੱਲ ਵਾ। ਇੱਕ ਹਥਿਆਰ ਹੁੰਦਾ ਜਿਹੜਾ ਦੇਖਦਾ ਆਪਾਂ, ਇੱਕ ਹਥਿਆਰ ਹੁੰਦਾ ਨੈਰੇਟਿਵ ਜਿਹੜਾ ਤੁਹਾਡੇ ਮਾਈਂਡ ਨੂੰ, ਜਿਹੜਾ ਤੁਹਾਡੀ ਕੌਮ ਦੇ ਉਲਟ ਵੀ ਤੁਹਾਨੂੰ ਭੁਗਤਾ ਦਿੰਦਾ। ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਅੱਜ ਇਸੇ ਬਿਮਾਰੀ ਦਾ ਮਾਰਿਆ ਹੋਇਆ। ਆਪਦੀ ਹੀ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲੇ, ਇਨਸਾਫ ਲਈ ਲੜਨ ਵਾਲਿਆਂ ਨੂੰ ਗਲਤ ਕਹੀ ਜਾਂਦਾ ਤੇ ਜਿਹੜਾ ਦੁਸ਼ਮਣ ਆ ਤੁਹਾਡੀ ਕੌਮ ਦਾ ਉਹਨੂੰ ਉਹ ਸਹੀ ਮੰਨੀ ਜਾਂਦਾ। ਸਾਡੇ ਵਰਗੀ ਕੌਮ ਜਿਹਦੇ ਕੋਲੇ ਆਬਾਦੀ ਪੱਖੋਂ ਪਹਿਲਾਂ ਹੀ ਗਿਣਤੀ ਘੱਟ ਹੈ ਤੇ ਉਹ ਵੀ ਜੇਕਰ ਦੁਸ਼ਮਣ ਦੇ ਨੈਰੇਟਿਵ ਦੇ ਅਨੁਸਾਰ ਸੋਚਣ ਲੱਗ ਜਾਵੇ ਜਾਂ ਉਹਦਾ ਕੌਮ ਦਾ ਵੱਡਾ ਹਿੱਸਾ ਦੁਸ਼ਮਣ ਦੇ ਹਿਸਾਬ ਨਾਲ ਚੱਲਣ ਲੱਗ ਪਏ, ਫਿਰ ਕਿੰਨਾ ਔਖਾ ਹੋਊ। ਤਾਂ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇੰਡੀਅਨ ਸਟੇਟ ਸਿਸਟਮ ਤੁਹਾਨੂੰ ਇਰਰੈਲੇਵੈਂਟ ਕਰ ਰਿਹਾ, ਸਿੱਖਾਂ ਨੂੰ, ਸਿੱਖ ਸੰਸਥਾਵਾਂ ਨੂੰ ਅਪ੍ਰਸੰਗਿਤ ਕਰ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿਮਾਚਲ ਦੇ ਵਿੱਚ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਨਾਲ ਜਿਸ ਤਰੀਕੇ ਨਾਲ ਬਦਸਲੂਕੀ ਹੋ ਰਹੀ ਹੈ, ਜਿਸ ਤਰੀਕੇ ਨਾਲ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਜਿਹੜੇ ਆ ਉਹਨਾਂ ਦੀ ਬੇਅਦਬੀ, ਬੇਕਦਰੀ ਕੀਤੀ ਜਾ ਰਹੀ ਹੈ, ਉਹ ਤੋਂ ਬਾਅਦ ਵਿੱਚ ਸਮੁੱਚੀ ਕੌਮ ਦੇ ਵਿੱਚ ਕਾਫੀ ਜ਼ਿਆਦਾ ਤਲਖੀ ਤੇ ਰੋਹ ਵਧਿਆ ਤੇ ਨਤੀਜੇ ਵਜੋਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਐਕਸ਼ਨ ਵਾਲੀਆਂ, ਰਿਐਕਸ਼ਨ ਵਾਲੀਆਂ ਆਈਆਂ ਨੇ। ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਤੇ ਹੋਰ ਕਈ ਜਥੇਬੰਦੀਆਂ ਨੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ, ਕਿਉਂਕਿ ਇਸ ਪਾਸੇ ਦੀ ਇੱਕ ਸਿੱਧੀ ਸੜਕ ਹੁਸ਼ਿਆਰਪੁਰ ਨੂੰ ਜੋੜਦੀ ਹੈ, ਹਿਮਾਚਲ ਨੂੰ ਜੋੜਦੀ ਹੈ, ਊਨਾ ਸਾਹਿਬ ਨੂੰ ਅੱਗੇ ਜਾਂਦੀ ਹੈ, ਤਾਂ ਉੱਥੇ ਬੱਸਾਂ ਗੱਡੀਆਂ ਜਾਂ ਹੋਰ ਜਿਹੜੇ ਆਉਂਦੇ ਨੇ ਉੱਧਰ ਦੀ ਕੋਈ ਕਾਰਾਂ ਵਗੈਰਾ, ਉਹਨਾਂ ਸਾਰਿਆਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੇ ਪੋਸਟਰ ਜਿਹੜੇ ਆ, ਫੋਟੋ ਆ, ਉਹ ਲਾਉਣ ਦਾ ਉੱਥੇ ਕੰਮ ਚੱਲ ਰਿਹਾ। ਸਿੱਖ ਨੌਜਵਾਨ ਰਵਾਇਤੀ ਸ਼ਸਤਰਾਂ ਦੇ ਨਾਲ ਖੜੇ ਆ, ਗੱਡੀਆਂ ਰੋਕਦੇ ਆ, ਸਿੱਧਾ ਕਹਿੰਦੇ ਆ ਵੀ ਜਿਹੜੀ ਗੱਡੀ ਪੰਜਾਬ 'ਚ ਹਿਮਾਚਲ ਤੋਂ ਆਊਗੀ ਉਹਦੇ ਉੱਤੇ ਲਾਜ਼ਮੀ ਤੌਰ ਦੇ ਉੱਤੇ ਤੁਸੀਂ ਇੱਥੇ ਪੋਸਟਰ ਜਿਹੜਾ ਹੈਗਾ ਸੰਤ ਭਿੰਡਰਾਂ ਵਾਲਿਆਂ ਦਾ ਉਹ ਲਾ ਕੇ ਰੱਖਣਾ। ਹੁਣ ਸਿੱਧੀ ਜੀ ਗੱਲ ਆ ਵੀ ਜੇ ਉਹ ਲਾਉਣ ਨੂੰ ਫਿਰਦੇ ਆ, ਪੰਜਾਬ ਨੇ ਲਾਉਣ ਦਾ ਫੈਸਲਾ ਕਰ ਲਿਆ ਵੀ ਇਹਦਾ ਫੋਟੋ ਲੱਗੂ। ਹੁਣ ਇਸ ਗੱਲ ਤੋਂ ਅਗਲਾ ਜਿਹੜਾ ਪੁਆਇੰਟ ਆ ਕਿ ਪਿਛਲੇ 3-4 ਦਿਨ ਤੋਂ ਜਦੋਂ ਤੋਂ ਇਹ ਮਸਲਾ ਭਖਿਆ, ਪੰਜਾਬ ਦੀ ਸਰਕਾਰ ਨੇ, ਕਿਸੇ ਆਮ ਲੀਡਰ ਨੇ ਇਸ ਮਸਲੇ ਉੱਤੇ ਕੋਈ ਚੱਜ ਹਾਲ ਦੀ ਗੱਲ ਨਹੀਂ ਕੀਤੀ। ਪਰ ਅੱਜ ਜਿਹੜਾ ਹਿਮਾਚਲ ਦੀ ਵਿਧਾਨ ਸਭਾ, ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਪੰਜਾਬ ਚੋਂ ਆਉਂਦੇ ਆ ਇਹ ਹੁੱਲੜਬਾਜ਼ੀ ਕਰਦੇ ਆ। ਹਾਲਾਂਕਿ ਇੱਕ ਵੀ ਵੀਡੀਓ ਇਹੋ ਜਿਹੀ ਨਹੀਂ ਆਈ, ਕੋਈ ਸਬੂਤ ਨਹੀਂ ਆਇਆ ਕਿ ਜਿਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਤੇ ਜਾਂ ਹੋਰ ਸਾਧਨਾਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਲੱਗੇ ਹੋਏ ਸੀ, ਉਹਨਾਂ ਨੇ ਕੋਈ ਹੁੱਲੜਬਾਜ਼ੀ ਕੀਤੀ ਹੋਵੇ। ਵੈਸੇ ਵੀ ਇਹ ਗੱਲ ਬੜੀ ਅਜੀਬ ਲੱਗਦੀ ਆ ਕਿ ਜਿਹੜਾ ਨੌਜਵਾਨ ਸੰਤਾਂ ਦੀ ਸੋਚ ਨਾਲ ਖੜਾ ਉਹ ਹੁੱਲੜਬਾਜ਼ੀ ਕਿਉਂ ਕਰੇਗਾ। ਸੋ ਅਸਲ ਵਿੱਚ ਇਹੋ ਜਿਹੀ ਕੋਈ ਗੱਲ ਹੈ ਨਹੀਂ, ਪਰ ਕਿਉਂਕਿ ਹੁਣ ਚਾਰੇ ਪਾਸਿਓਂ ਤੋਏ ਹੋਣ ਲੱਗੀ ਆ। ਇੱਥੇ ਜਿਵੇਂ ਆਪਾਂ ਕੱਲ ਗੱਲ ਕਰਦੇ ਸੀ, ਜਲੰਧਰ ਸ਼ਹਿਰ ਦੇ ਵਿੱਚ ਹਿਮਾਚਲੀਆਂ ਦੇ ਨਾਲ ਲੋਕਲ ਸਥਾਨਕ ਸਿੱਖ ਸੰਗਤਾਂ ਨੇ ਵਿਰੋਧ ਕੀਤਾ, ਮੀਟਿੰਗ ਹੋਈ ਆ, ਥਾਂ ਥਾਂ ਦੇ ਉੱਤੋਂ ਉੱਥੇ ਸੁਨੇਹਾ ਜਦੋਂ ਜਾਣ ਲੱਗਿਆ
ਹੁਣ ਇਹ ਗੱਲ ਚਲਾ ਦਿੱਤੀ ਆ ਕਿ ਜੀ ਉਹ ਹੁੱਲੜਬਾਜ਼ੀ ਕਰਦੇ ਸੀਗੇ। ਦੂਜਾ ਇੱਕ ਹੋਰ ਕੰਮ ਫੜ ਲਿਆ ਕਿ ਜੀ ਉਹਨਾਂ ਦੇ ਕਾਗਜ਼ ਨਹੀਂ ਸੀ ਪੂਰੇ ਮੋਟਰਸਾਈਕਲਾਂ ਦੇ ਜਾਂ ਹੋਰ ਇਹੋ ਜਿਹੀਆਂ ਗੱਲਾਂ ਅਸਲ ਵਿੱਚ ਬਾਅਦ ਵਿੱਚ ਜਦੋਂ ਹੁਣ ਪੰਗਾ ਗਲ ਨੂੰ ਪੈਂਦਾ ਤੇ ਫਿਰ ਉਦੋਂ ਬਣਾਈਆਂ ਜਾਂਦੀਆਂ ਨੇ। ਸੱਚਾਈ ਇਹ ਆ ਕਿ ਤਕਲੀਫ ਤਾਂ ਸੰਤਾਂ ਦੀ ਜਿਹੜੀ ਆ ਤਸਵੀਰ ਉਹਦੇ ਤੋਂ ਹੀ ਹੈ, ਪਰ ਸਾਡੀ ਕੌਮ ਦੇ ਵਿੱਚੋਂ ਇੱਕ ਉਹ ਜਿਹਨਾਂ ਨੂੰ ਬਿਮਾਰੀ ਆ, ਇੱਕ ਬਿਮਾਰੀ ਪਈ ਹੋਈ ਆ ਨਾ ਸਾਡੀ ਕੌਮ ਚੋਂ, ਵੀ ਹਰ ਵੇਲੇ ਹੀਣ ਭਾਵਨਾ ਦੇ ਵਿੱਚ ਆਪਦੀ ਕੌਮ ਨੂੰ, ਆਪਦੇ ਬੰਦਿਆਂ ਨੂੰ, ਆਪਦੀ ਕੌਮ ਦੀ ਜਵਾਨੀ ਨੂੰ ਗਲਤ ਮੰਨਣਾ। ਇਹ ਜਦੋਂ ਸੰਤ ਭਿੰਡਰਾਂ ਵਾਲੇ ਕੌਮ ਦੀ ਗੱਲ ਕਰ ਰਹੇ ਸੀ ਉਦੋਂ ਵੀ ਇਹ ਬਿਮਾਰੀ ਵਾਲੇ ਬੰਦੇ ਬਥੇਰੇ ਸੀ ਜਿਨ੍ਹਾਂ ਨੂੰ ਇਹ ਕੀਟਾਣੂ ਵਾਇਰਸ ਇਹ ਚਿੰਬੜਿਆ ਹੋਇਆ। ਭਾਈ ਇਹ ਸੰਤ ਹੀ ਗਲਤ ਚੱਲ ਰਹੇ ਨੇ, ਨਹੀਂ ਤਾਂ ਦਿੱਲੀ ਤਾਂ ਸਾਰਾ ਕੁਝ ਦੇਣ ਨੂੰ ਕਰਦੀ। ਉਹਨਾਂ ਨੇ ਜੂਨ 84 ਕਰਤਾ, ਇਹ ਕਹਿਣ ਲੱਗੇ ਵੀ ਨਹੀਂ ਜੀ ਸੰਤ ਤਾਂ ਕਾਫੀ ਹੱਦ ਤੱਕ ਠੀਕ ਸੀ, ਇਹਦੇ ਨਾਲ ਗਲਤ ਸੀ, ਫਿਰ ਉਹਨਾਂ ਨੇ ਨਵੰਬਰ 84 ਕਰਤਾ। ਕੁੱਲ ਮਿਲਾ ਕੇ ਇਸ ਤਰੀਕੇ ਵਾਲੀ ਜਿਹੜੀ ਬਿਮਾਰੀ ਦੇ ਪੱਟੇ ਹੋਏ ਨੇ ਉਹਨਾਂ ਨੇ ਹੀ ਆ ਬਰਗਾੜੀ ਬਾਈਬਲ ਤੇ ਹੋਰ ਜਿਹੜੇ ਆ ਸਾਡੇ ਗਲ ਪਾਏ ਨੇ, ਕਿਉਂਕਿ ਹਰ ਮੌਕੇ ਜਿਹੜਾ ਪੰਥਕ ਜਾਂ ਕੌਮ ਪ੍ਰਸਤ ਸੋਚ ਵਾਲੀ ਗੱਲ ਹੁੰਦੀ ਆ ਉਹਦੇ ਉਲਟ ਭੁਗਤਣਾ ਹੁੰਦਾ। ਹੁਣ ਵੀ ਲੱਗੇ ਹੋਏ ਨੇ ਆਖੇ ਜੀ ਇਹਨਾਂ 'ਚ ਵੀ ਕੋਈ ਗਲਤੀ ਹੋਣੀ ਆ, ਇਹ ਨੌਜਵਾਨ ਉੱਥੇ ਹੋ ਸਕਦਾ ਕਰਕੇ ਜਾਣੀ ਕਿ ਆਪਦੀ ਕੌਮ ਦੇ ਉਲਟ ਭੁਗਤੀ ਜਾ ਰਹੇ। ਪਰ ਕਮਾਲ ਦੀ ਗੱਲ ਇਹ ਆ ਕਿ ਹਿਮਾਚਲ ਦੀ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਉੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਆਪਦੇ ਸਥਾਨਕ ਲੋਕਾਂ ਦੀ ਹਮਾਇਤ ਕਰ ਰਹੇ ਨੇ ਵੀ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਨਹੀਂ ਬਰਦਾਸ਼ਤ ਕਰ ਸਕਦੇ। ਪਰ ਜਿਹੜੀ ਪੰਜਾਬ ਦੀ ਵਿਧਾਨ ਸਭਾ, ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤੇ ਜ਼ਿਆਦਾ ਉਹ ਲੋਕ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਇਹ ਰਵਾਇਤੀ ਸਿਆਸਤਦਾਨ ਨਹੀਂ ਹੈਗੇ, ਇਹ ਗਿਣ ਮਿਥ ਕੇ ਜਿਹੜੇ ਪੋਲੀਟਿਕਸ ਕਰਦੇ ਰਹੇ ਆ ਅਕਾਲੀ ਕਾਂਗਰਸੀ ਉਹਨਾਂ ਵਰਗੇ ਨਹੀਂ ਹੈਗੇ। ਪਰ ਉਹ ਜਿਸ ਤਰੀਕੇ ਨਾਲ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਹੁਣ ਤੱਕ ਨਹੀਂ ਬੋਲਿਆ ਤੇ ਨਾ ਗਾਹਾਂ ਕੋਈ ਸੰਭਾਵਨਾ। ਤੇ ਜਿਵੇਂ ਆਪਾਂ ਕੱਲ ਗੱਲ ਕਹੀ ਸੀ ਜਦੋਂ ਸੱਪ ਨਿਕਲਿਆ ਆ ਫਿਰ ਦੇਖੋ ਚੀਖਾਂ ਪੈਂਦੀਆਂ, ਫਿਰ ਸਾਰਿਆਂ ਦੀਆਂ ਜਵਾਨਾਂ ਨੂੰ ਉਹਨਾਂ 10-10 ਜਵਾਨਾਂ ਲੱਗ ਜਾਣੀਆਂ ਇਹਨਾਂ ਦੀਆਂ। ਉਹਨਾਂ ਟਾਈਮ ਇਹਨਾਂ ਨੇ ਹਟਣਾ ਨਹੀਂ, ਜਿੰਨਾ ਉਹਨਾਂ ਟਾਈਮ ਚੁੱਪ ਰਹਿਣਾ ਜਿੰਨਾ ਟਾਈਮ ਪੰਥ ਕੁਛ ਕਰਦਾ ਨਹੀਂ। ਹੁਣ ਅੱਜ ਹਾਲਾਤ ਇਹ ਨੇ ਕਿ ਵਿਧਾਨ ਸਭਾ ਦੇ ਵਿੱਚ ਹਿਮਾਚਲ ਵਾਲੀ ਚ ਨਾਲ ਇਹ ਵੀ ਪਿੱਟੀ ਜਾਂਦੇ ਆ ਕਿ ਜੀ ਹੁਣ ਤਾਂ ਪੰਜਾਬ ਦੇ ਵਿੱਚ ਸਾਡੀਆਂ ਹਿਮਾਚਲ ਦੀਆਂ ਬੱਸਾਂ ਗੱਡੀਆਂ ਦੇ ਉੱਤੇ ਸਟਿੱਕਰ ਜਿਹੜੇ ਆ ਸੰਤਾਂ ਦੀ ਫੋਟੋ ਵਾਲੇ ਧੱਕੇ ਨਾਲ ਕਿਰਪਾਨਾਂ ਨਾਲ ਲਾਉਂਦੇ ਆ ਜੀ। ਲੋਕਾਂ ਨੂੰ ਬੜੀ ਤਸੱਲੀ ਹੋਈ, ਖੁਸ਼ੀ ਹੋਈ ਵੀ ਸ਼ੁਕਰ ਆ ਤੁਹਾਡੀਆਂ ਵੀ ਚੀਕਾਂ ਪੈਂਦੀਆਂ ਰਹੀਆਂ ਵੀ ਸਾਡੇ ਫੋਟੋਆਂ ਲਾਉਂਦੇ ਆ ਜੀ ਉੱਤੇ। ਉਹ ਹੁਣ ਇਹ ਗੱਲ ਦੇ ਉੱਤੇ ਕਈਆਂ ਨੂੰ ਹੋ ਸਕਦਾ ਵੀ ਇਹ ਕੋਈ ਸਿਆਣਪ ਵਾਲੀ ਗੱਲ ਥੋੜੀ ਹੋਈ ਜੀ। ਭਾਈ ਸਿਆਣਪ ਫਿਰ ਆ ਕੇ ਉਹ ਦਿਖਾ ਲੈਣ ਜਿਨ੍ਹਾਂ ਨੂੰ ਸਿਆਣਪ ਜ਼ਿਆਦਾ ਚੜੀ ਹੋਈ। ਪੰਥ ਦੀ ਹੇਠੀ ਹੋ ਰਹੀ ਹੋਵੇ, ਕੌਮ ਦੀ ਪੱਗ ਨੂੰ ਅਗਲੇ ਸ਼ਰੇਆਮ ਲਲਕਾਰ ਰਹੇ ਹੋਣ ਤੇ ਤੁਸੀਂ ਸਿਆਣਪਾ ਲੈ ਕੇ ਘਰੇ ਬੈਠੇ ਹੋ। ਸਿਆਣਪ ਲਿਆਵੋ ਤੇ ਜਾ ਕੇ ਉਹ ਜਿਹੜਾ ਬਾਣੀਆਂ ਜਿਹਾ ਭਕਾਈ ਮਾਰਦਾ ਸੀ ਮੋਬਾਈਲ ਦੇ ਉੱਤੇ ਬਈ ਮੈਂ ਤਾਂ ਜੀ ਇੱਥੇ ਸੰਤਾਂ ਦੀ ਫੋਟੋ ਲੱਗਣ, ਜਾ ਕੇ ਉਹਦੀ ਮਿੰਨਤਾਂ ਕਰ ਲਓ, ਉਹਨੂੰ ਸਮਝਾ ਲਓ ਜਾ ਕੇ। ਅਸੀਂ ਉਹਨਾਂ ਸਿੱਖਾਂ ਦੀ ਪੂਰੀ ਡਟ ਕੇ ਹਮਾਇਤ ਕਰਦੇ ਹਾਂ ਜਿਹੜੇ ਸਿੱਖ ਕੌਮ ਦੀ ਪੱਗ ਲਈ ਲੜਦੇ ਨੇ, ਜਿਹੜੇ ਸਿੱਖ ਹੱਕਾਂ ਲਈ ਲੜਦੇ। ਜਿਹੜੇ ਬੰਦਿਆਂ ਨੂੰ ਹਰ ਵੇਲੇ ਇਹ ਬਿਮਾਰੀ ਪਈ ਹੁੰਦੀ ਆ ਵੀ ਸਿੱਖਾਂ ਦੇ ਉਲਟ ਚੱਲਣਾ, ਉਹਨਾਂ ਦੀ ਨਾ ਕੱਲ ਪ੍ਰਵਾਹ ਸੀ, ਨਾ ਅੱਜ ਆ ਤੇ ਨਾ ਗਾ ਹੋਣੀ, ਔਰ ਇਤਿਹਾਸ ਵਿੱਚ ਵੀ ਨਹੀਂ ਹੋਣੀ। ਇਤਿਹਾਸ ਦੇ ਵਿੱਚ ਵੀ ਉਹਨਾਂ ਦੀ ਚਰਚਾ ਹੁੰਦੀ ਆ ਜਿਹੜੇ ਕੌਮ ਲਈ ਲੜਦੇ ਆ, ਜਿਹੜੇ ਪੰਥ ਲਈ ਕੁਛ ਕਰਦੇ ਆ। ਤੇ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਿ ਇਹ ਧਰਮ ਹੇਤ ਸੀਸ ਮਾਰਨ ਵਾਲੀ ਜਿਹੜੀ ਬਿਰਤੀ ਆ ਉਹੀ ਕੁਛ ਪੱਲੇ ਪਾਊ। ਜਿਹੜੀਆਂ ਆਹ ਚਤਰ ਚਲਾਕੀਆਂ ਨੇ ਇਹਦੇ ਨਾਲ ਕੁਛ ਨਹੀਂ ਬਣਨਾ। ਤੇ ਜਿਹੜਾ ਭਾਰਤੀ ਸਰਕਾਰ, ਹਿਮਾਚਲ ਸਰਕਾਰ, ਪੰਜਾਬ ਸਰਕਾਰ, ਇਹਨਾਂ ਦੀ ਤਾਂ ਚਲੋ ਖਾਧੀ ਕੜੀ ਇੱਕ ਮੀਡੀਆ ਹੁੰਦਾ, ਬੜਿਆਂ ਨੂੰ ਹੁੰਦੀ ਆ ਬਿਮਾਰੀ ਵੀ ਸਾਨੂੰ ਮੀਡੀਆ ਚਾਹੀਦਾ। ਇੱਥੇ ਮੀਡੀਆ ਨੇ ਕੀ ਚੰਦ ਚਾੜੇ ਹੋਏ ਨੇ ਉਹ ਆਪਾਂ ਨੂੰ ਸਭ ਨੂੰ ਹੀ ਪਤਾ। ਗੋਦੀ ਮੀਡੀਆ ਤੇ ਨਿਊਜ਼ 18 ਤੇ ਇੱਕ ਖਬਰ ਸਵੇਰੋਂ ਆਈ, ਉਹਦੇ ਵਿੱਚ ਖਬਰ ਦਾ ਗੱਲ ਤਾਂ ਇਹ ਸੀਗੀ ਕਿਸੇ ਲੁਟੇਰੇ ਪੈ ਗਏ ਕਿਸੇ ਥਾਂ ਤੇ ਲੁਟੇਰਿਆਂ ਨੂੰ ਗੋਲੀ ਚਲਾਤੀ ਗਾਹਾਂ ਕਿਸੇ ਨੇ, ਤੇ ਇੱਕ ਜਿਹੜਾ ਹਿਮਾਚਲ ਦਾ ਸੀਗਾ ਲੁਟੇਰਾ ਉਹ ਮਰ ਗਿਆ। ਹੁਣ ਅਪਰਾਧੀ ਤਾਂ ਅਪਰਾਧੀ ਆ, ਉਹਦੇ ਜਿਹਨੇ ਗੋਲੀ ਮਾਰੀ ਆਪਦੇ ਬਚਾਅ ਲਈ
ਉਹਨੇ ਕਿਹੜਾ ਉਹਦਾ ਆਇਡੈਂਟੀ ਕਾਰਡ ਜਾਂ ਆਧਾਰ ਕਾਰਡ ਚੈੱਕ ਕੀਤਾ ਹੋਣਾ ਵੀ ਇਹ ਹਿਮਾਚਲ ਦਾ ਕਿ ਯੂਪੀ ਬਿਹਾਰ ਦਾ। ਉਹਨੇ ਤਾਂ ਆਪਦੇ ਬਚਾਅ ਲਈ ਵੀ ਕਿਤੇ ਮੈਨੂੰ ਨਾ ਉੱਥੇ ਦਾਅ ਚੱਕੀ ਫਿਰਦੇ ਆ ਲੋਕ, ਬੰਦੂਕਾਂ ਪਿਸਤੌਲ ਚੱਕੀ ਫਿਰਦੇ ਆ, ਗ੍ਰਨੇਡ ਚੱਕੀ ਫਿਰਦੇ ਆ, ਪਤਾ ਲੱਗਦਾ ਕੁਛ। ਤੇ ਉਹ ਬਾਅਦ ਵਿੱਚ ਜਿਹੜੀ ਖਬਰ ਚਲਾਈ ਨਿਊਜ਼ 18 ਨੇ, ਉਹਦਾ ਅੱਜ ਸਾਰਿਆਂ ਨੇ ਬਹੁਤ ਬੁਰਾ ਮਨਾਇਆ। ਉਹਨੇ ਖਬਰ ਇਉਂ ਬਣਾਤੀ ਵੀ ਜਿਵੇਂ ਹਿਮਾਚਲ ਦੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਹੈ, ਕਿਉਂਕਿ ਜੀ ਉਹ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਦਾ ਜਿਹੜਾ ਚੱਲ ਰਿਹਾ ਤਕਰਾਰ, ਖੈਰ ਸ਼ਾਇਦ ਇਹ ਉਹਦੇ ਨਾਲ ਗੱਲ ਜੁੜਦੀ ਹੈ, ਏਦਾਂ ਦੀ ਖਬਰ ਬਣਾਤੀ। ਉਹ ਜਦੋਂ ਅਸੀਂ ਦੇਖਿਆ, ਉਹਦਾ ਵਿਰੋਧ ਕੀਤਾ, ਉਦੋਂ ਬਾਅਦ ਵਿੱਚ ਹੋਰ ਬਹੁਤ ਸਾਰੀਆਂ ਲੋਕਾਂ ਨੇ ਗੱਲਾਂ ਦੱਸੀਆਂ ਵੀ ਇਹ ਚੈਨਲ ਤਾਂ ਅਕਸਰ ਹੀ ਇਉਂ ਕਰਦਾ। ਮੈਂ ਕਿਹਾ ਵੀ ਇਹ ਤਾਂ ਫਿਰ ਲਾਲੇ ਜਗਤ ਨਰਾਇਣ ਦਾ ਵਾਰਸ ਆ। ਲਾਲਾ ਜਗਤ ਨਰਾਇਣ ਵੀ ਇਹੀ ਕਰਦਾ ਹੁੰਦਾ ਸੀ ਨਾ, ਵੀ ਹਰ ਗੱਲ ਦੇ ਵਿੱਚ ਸਿੱਖਾਂ ਨੂੰ ਦੋਸ਼ੀ ਦਰਸਾਉਣਾ। ਤੇ ਸੰਤ ਭਿੰਡਰਾਂ ਵਾਲਿਆਂ ਸਮੇਤ ਹਰ ਇੱਕ ਸਿੱਖ ਨੂੰ ਬੜੀ ਉਹਦੇ ਉੱਤੇ ਚਿੜ ਚੜਦੀ ਸੀ, ਫਿਰ ਅਸੀਂ ਰਗੜਿਆ ਗਿਆ ਵਿਚਾਰਾ। ਫਿਰ ਉਹ ਪਤਾ ਨੀ ਕੀ ਪੰਜਾਬ ਕੇਸਰੀ ਬਣ ਗਿਆ ਕਿ ਜੋ ਵੀ ਹੈ। ਫਿਰ ਬਾਅਦ ਚ ਉਹ ਜਿਹੜਾ ਪਿਓ ਪੁੱਤ ਦਾ ਜੀ ਨਹੀਂ ਲੱਗਦਾ ਹੋਣਾ ਉੱਥੇ ਮੁੰਡੇ ਦਾ, ਪਿਓ ਦਾ, ਲਾਲਾ ਜੀ ਦਾ, ਫਿਰ ਰਮੇਸ਼ ਨੂੰ ਵੀ ਜਾਣਾ ਪਿਆ ਕੋਲੇ। ਚਲੋ ਵਧੀਆ ਨੇਗੇ ਸਿੱਖ ਜਿਨ੍ਹਾਂ ਨੇ ਪਿਓ ਪੁੱਤ ਉੱਥੇ ਇਕੱਠੇ ਕਰਤੇ। ਪਰ ਇਹ ਜਿਹੜੀ ਬਿਮਾਰੀ ਆ, ਇਹ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਟਾਰਗੇਟ ਕਰਨਾ, ਇਹ ਸਾਡੀ ਕੌਮ ਦੇ ਵੀ ਬਹੁਤ ਸਾਰੇ ਬੰਦਿਆਂ ਨੂੰ ਪਤਾ ਨਹੀਂ। ਇੱਥੇ ਮੇਰੇ ਕੋਲ ਇੱਕ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਕਟਿੰਗ ਪਈ ਹੈ, ਉਹ ਤੇ ਲਿਖਿਆ ਹੋਇਆ ਸੰਤ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ। ਮਗਰਲੇ ਪਾਸੇ ਉਹਦੇ ਐਕਸਕਲੇਮੇਟਰੀ ਦਾ ਨਿਸ਼ਾਨ ਜਾਂ ਸਵਾਲੀਆ ਨਿਸ਼ਾਨ, ਇਹ ਤਾਂ ਕੋਈ ਦੇਖਦਾ ਨਹੀਂ। ਇਹ ਤਾਂ ਮੂਹਰੇ ਜ਼ਿਆਦਾ ਕੀ ਲਿਖਦਾ ਕਿ ਸੰਤ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ ਹਨ। ਫਿਰ ਗਾਂ ਸਾਰੀ ਖਬਰ ਹੁੰਦੀ ਇਹੋ ਜਿਹੀ ਤੇ ਐਂਡ ਤੇ ਲਿਖਿਆ ਹੁੰਦਾ ਕਿ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਹੁਣ ਆਮ ਜਿਹੜਾ ਬੰਦਾ ਅਖਬਾਰ ਪੜ੍ਹਦਾ ਉਹ ਕਹੂਗਾ ਵੀ ਅਖਬਾਰ ਤੇ ਛਪਿਆ ਸੰਤ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ ਨੇ, ਲੱਗਦਾ ਐਵੇਂ ਹੀ ਹੈ ਜਿਵੇਂ ਇਹ ਕਿਹਾ ਜਾ ਰਿਹਾ ਹੋ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਕੱਠੀਆਂ ਕਰਕੇ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਚੋਂ ਸਰਦਾਰ ਜਸਪਾਲ ਸਿੰਘ ਸਿੱਧੂ ਹੈ, ਉਹਨਾਂ ਨੇ ਕਿਤਾਬ ਲਿਖੀ ਸੀ ਜੂਨ 84 ਦੀ ਪੱਤਰਕਾਰੀ। ਉਹਦੇ ਵਿੱਚ ਇਹ ਸਾਰਾ ਕੱਚਾ ਚਿੱਠਾ ਖੋਲਿਆ ਸੀ ਕਿ ਉਦੋਂ ਖਾੜਕੂ ਲਹਿਰ ਵੇਲੇ ਵੀ ਤੇ ਉਦੋਂ ਪਹਿਲਾਂ ਵੀ ਕਿਵੇਂ ਮਾਹੌਲ ਵਿਗਾੜਨ ਵਿੱਚ ਮੀਡੀਆ ਨੇ ਝੂਠੀਆਂ ਖਬਰਾਂ, ਮਨੋਕਲਪਿਤ ਗੱਪਾਂ ਜੋੜ ਕੇ ਮਾਹੌਲ ਨੂੰ ਭੜਕਾਇਆ। ਤੇ ਸਾਡੇ ਬੰਦੇ ਇੱਥੇ ਫੁਕਰੀਆਂ ਮਾਰੀ ਜਾਣਗੇ, ਅਖਬਾਰ ਤੇ ਛਪਿਆ ਜੀ। ਅਖਬਾਰ ਦੀਆਂ ਖਬਰਾਂ ਤਾਂ ਅੱਜ ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦੋ, ਉਹਦੇ ਵਿੱਚ ਉਹ ਬਣ ਜੂਗਾ ਉਹ ਜਿਹਾ, ਕਿਉਂਕਿ ਮੀਡੀਆ ਨੇ ਤਾਂ ਇਸ਼ਤਿਹਾਰ ਲੈਣਾ, ਜੋ ਮਰਜ਼ੀ ਲਿਖਾ ਲਓ ਉੱਥੇ। ਉਹ ਅਖਬਾਰ 'ਚ ਛਪਿਆ ਵਾਲੀ ਗੱਲ ਜਿਹੜੀ ਆ, ਉਹ ਪਤਾ ਨਹੀਂ ਸਾਡੇ ਗਲੋਂ ਕਦੋਂ ਰਹੂਗੀ। ਸਾਡੀ ਤਾਂ ਉਦੋਂ ਗਾਹਾਂ ਵਾਲੀ ਬਿਮਾਰੀ ਵੀ ਆ ਨਾ। ਕਿਤਾਬ ਪੜ੍ਹਿਆ, ਮੈਂ ਕਿਤਾਬ 'ਚ ਪੜ੍ਹਿਆ, ਸਾਨੂੰ ਤਾਂ ਹਜੇ ਤੱਕ ਇਹ ਅਕਲ ਨਹੀਂ ਆਈ ਕਿ ਜਿੰਨੇ ਆ ਗ੍ਰੰਥ ਜਾਂ ਪੋਥੀਆਂ ਕਿਤਾਬ ਜਿਹੜਾ ਲਿਖਦਾ, ਉਹ ਆਪਦੀ ਕੌਮ ਦੇ ਹਿੱਤਾਂ ਦੇ ਹਿਸਾਬ ਨਾਲ ਲਿਖਦਾ। ਜਿਹੜੇ ਵੇਦ ਬੂਰਜੇ ਜਾਂ ਹੋਰ ਗ੍ਰੰਥ ਨੇ, ਇਹ ਸਾਰੇ ਜਿਨ੍ਹਾਂ ਨੇ ਲਿਖੇ, ਜਿਹੜੀ ਨਸਲ ਨੇ ਲਿਖੇ, ਹਿੰਦੂ ਤਵੀ ਬਰੀਡ ਨੇ, ਆਰੀਅਨ ਨਸਲ ਨੇ, ਉਹਨਾਂ ਨੇ ਆਪਦੇ ਤਾਂ ਜਿਹੜੇ ਬੰਦੇ ਸੀ ਉਹ ਜਿੰਨੇ ਮਰਜ਼ੀ ਨੀਚ ਤੇ ਗੰਦੇ ਕੰਮ ਕਰਦੇ, ਹੁਣ ਉਹਨਾਂ ਨੂੰ ਹੀਰੋ ਬਣਾਉਣਾ ਹੀ ਬਣਾਉਣਾ। ਤੇ ਦੂਜਾ ਜਿਹੜਾ ਗੈਰ ਆਰੀਅਨ ਆ, ਉਹ ਚਾਹੇ ਬਿਲਕੁਲ ਨੈਤਿਕ ਪੱਖੋਂ ਜਾਂ ਹਰ ਪੱਖੋਂ ਸਹੀ ਹੋਵੇ, ਉਹਨੂੰ ਉਹਨੇ ਮਾੜੇ ਤੋਂ ਮਾੜਾ ਦਰਸਾਉਣਾ। ਇਸੇ ਕਰਕੇ ਜਿੰਨੇ ਉਹਦੇ ਵਿੱਚ ਖਲਨਾਇਕ ਜਾਪਦੇ ਆ ਪੁਰਾਤਨ ਕਥਾ ਕਹਾਣੀਆਂ ਗ੍ਰੰਥਾਂ ਵਿੱਚ, ਉਹ ਬੰਦੇ ਉਹ ਨੇ ਜਿਹੜੇ ਅਨ ਆਰੀਅਨ ਨੇ, ਜਾਣੀ ਕਿ ਆਰੀਅਨ ਨਹੀਂ ਹੈ। ਤੇ ਜਿਹੜਾ ਆਰੀਅਨ ਨਸਲ ਵਾਲੇ ਨੇ ਉਹ ਉਹਦੇ 'ਚ ਹੀਰੋ ਜਾਪਦੇ ਆ, ਕਿਉਂਕਿ ਲਿਖਣ ਵਾਲੀ ਧਿਰ ਕਿਹੜੀ ਆ, ਲਿਖਾਉਣ ਵਾਲੀ ਧਿਰ ਕਿਹੜੀ ਆ, ਗੱਲ ਤਾਂ ਉਵੇਂ ਆ। ਜਿਵੇਂ ਹੁਣ ਫਿਲਮਾਂ ਨੇ, ਜਿਹੜੇ ਬੰਬੇ ਵਾਲੇ ਫਿਲਮਾਂ ਬਣਾਉਂਦੇ ਆ, ਉਹਦੇ ਵਿੱਚੋਂ ਕਿਵੇਂ ਦੂਜਿਆਂ ਨੂੰ ਮਰਨਾ ਉਹਨਾਂ ਨੇ, ਤੇ ਫਿਲਮ ਚੱਲਣੀ ਹੋਈ ਨਹੀਂ। ਸੋ ਇਹਦੇ ਇਸ ਭੇਤ ਨੂੰ ਸਾਡੀ ਕੌਮ ਨਹੀਂ ਹਜੇ ਸਮਝ ਸਕੀ। ਆਪਾਂ ਤਾਂ ਹਜੇ ਵੀ ਉਹ ਫਲਾਨੀ ਕਿਤਾਬ 'ਚ ਐ ਛਪਿਆ। ਭਾਈ ਕਿਤਾਬਾਂ ਲਿਖਣ ਵਾਲਿਆਂ ਨੇ, ਅਖਬਾਰਾਂ ਲਿਖਣ ਵਾਲਿਆਂ ਨੇ, ਇਹ ਸਾਰਾ ਨੈਰੇਟਿਵ ਸਿਰਜਣ ਦੀ ਇੱਕ ਗੱਲ ਵਾ। ਇੱਕ ਹਥਿਆਰ ਹੁੰਦਾ ਜਿਹੜਾ ਦਿਖਦਾ ਆਪਾਂ ਨੂੰ, ਕੋਈ AK-47 ਆ, ਕੋਈ ਕਿਰਪਾਨ ਆ, ਕੋਈ ਤਰਸ਼ੂਲ ਆ, ਕੋਈ ਤੋਪ, ਬੰਬ, ਗੋਲਾ, ਕੁਛ ਹੈ। ਇੱਕ ਹਥਿਆਰ ਹੁੰਦਾ ਨੈਰੇਟਿਵ, ਜਿਹੜਾ ਤੁਹਾਡੇ ਮਾਈਂਡ ਨੂੰ, ਜਿਹੜਾ ਤੁਹਾਡੀ ਕੌਮ ਦੇ ਉਲਟ ਵੀ ਤੁਹਾਨੂੰ ਭੁਗਤਾ ਦਿੰਦਾ। ਜਿਵੇਂ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਅੱਜ ਇਸੇ ਬਿਮਾਰੀ ਦਾ ਮਾਰਿਆ ਹੋਇਆ, ਆਪਦੀ ਹੀ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲੇ, ਇਨਸਾਫ ਲਈ ਲੜਨ ਵਾਲਿਆਂ ਨੂੰ ਗਲਤ ਕਹੀ ਜਾਂਦਾ, ਤੇ ਜਿਹੜਾ ਦੁਸ਼ਮਣ ਆ ਤੁਹਾਡੀ ਕੌਮ ਦਾ, ਉਹਨੂੰ ਉਹ ਸਹੀ ਮੰਨੀ ਜਾਂਦਾ, ਕਿਉਂਕਿ ਉਹਦੀ ਮੈਨੇਜਮੈਂਟ ਹੀ ਐ ਹੋਈ। ਇਸ ਮਾਹੌਲ ਦੇ ਵਿੱਚ ਗੱਲ ਫਿਰ ਆ ਜਾਂਦੀ ਆ
ਵੀ ਤੁਹਾਡਾ ਆਪ ਦਾ ਬਰਤਾਂਤ, ਤੁਹਾਡਾ ਆਪ ਦਾ ਨੈਰੇਟਿਵ, ਤੁਹਾਡੀ ਆਪਦੀ ਪੜ੍ਹਾਈ, ਜਿਹੜੇ ਪਿਛਲੇ 40-50 ਸਾਲਾਂ ਦੇ ਵਿੱਚ ਵਿਦਿਆਰਥੀ ਪੜ੍ਹ ਕੇ ਨਿਕਲੇ ਆ, ਉਹਨਾਂ ਦਾ ਜ਼ਿਆਦਾ ਬੁਰਾ ਹਾਲ ਆ, ਕਿਉਂਕਿ ਉਹ ਉਸ ਦੌਰ ਵਿੱਚ ਸੀ ਜਦੋਂ ਇੰਡੀਅਨ ਸਟੇਟ ਨੇ ਭਗਵੇਂ ਏਜੰਡੇ ਤਹਿਤ ਸਿੱਖਾਂ ਦਾ ਹਿੰਦੂਕਰਨ ਕਰਨ ਲਈ ਜਾਂ ਹੋਰਨਾਂ ਕੌਮਾਂ ਦਾ ਹਿੰਦੂਕਰਨ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਤੇ ਪੂਰਾ ਗੱਡ ਕੇ ਅਗਲੇ ਕਰ ਰਹੇ। ਤੇ ਉਹਦੇ ਵਿੱਚੋਂ ਹੀ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ, ਬਹੁਤੇ ਵਿਚਾਰੇ ਜਿਹੜੇ ਕਨਫਿਊਜ਼ਡ ਜੇ, ਬੜੇ ਉਲਝੇ ਜੇ ਸਿੱਖ ਨੇ ਕਿ ਵੀ ਗੱਲ ਕੀ ਆ, ਉਹ ਉਹੀ ਨੇ। ਤੇ ਹੈਗੇ ਇਹੋ ਜਿਹੇ ਬੜੇ ਜਿਹੜੇ ਇੱਥੇ ਮਗਜ ਮਾਰਦੇ ਹੁੰਦੇ ਨੇ ਕਿ ਜਿਹੜੇ ਬੰਦੇ ਪੁਲਿਸ ਨੇ ਉਦੋਂ ਮਾਰੇ, ਐਵੇਂ ਤਾਂ ਨਹੀਂ ਮਾਰਦੇ ਭਾਈ। ਜੇ ਐਵੇਂ ਨਹੀਂ ਮਾਰਤੇ, ਮਤਲਬ ਉਹ ਕਹਿੰਦੇ ਆ ਵੀ ਉਹ ਤਾਂ ਬੜੇ ਖਤਰਨਾਕ ਦਹਿਸ਼ਤਗਰਦ ਸੀ ਨਾ, ਕਿਉਂਕਿ ਅਖਬਾਰ ਤੇ ਛਪਿਆ, ਉਹਨਾਂ ਨੇ ਟੀਵੀ ਤੇ ਦੇਖਿਆ। ਤੇ ਜੇ ਉਹ ਇੰਨੇ ਮਾੜੇ ਸੀ, ਇੰਨੇ ਗਲਤ ਸੀ, ਫਿਰ ਉਹਨਾਂ ਦੇ ਕਾਤਲ ਪੁਲਿਸੀਆਂ ਨੂੰ ਹਰ ਰੋਜ਼ ਇਸੇ ਮੁਲਕ ਦਾ ਸਿਸਟਮ ਸਜ਼ਾਵਾਂ ਦੇ ਰਿਹਾ। ਤੇ ਜੇ ਉਹਨਾਂ ਨੇ ਸਹੀ ਬੰਦੇ ਮਾਰੇ ਆ, ਫਿਰ ਸਜ਼ਾਵਾਂ ਕਾਹਤੋਂ? ਸੋ ਸੱਚਾਈ ਜਿਹੜੀ ਆ ਉਹਦੇ ਵੱਲ ਤਾਂ ਜਾਣ ਦੀ ਵਿਚਾਰੇ ਲੋੜ ਨਹੀਂ ਸਮਝਦੇ, ਉੱਡਾ ਦਿਮਾਗ ਹੀ ਨਹੀਂ ਖਰਚਦੇ। ਸਿੱਧਾ ਜਾ ਮੈਂ ਅਖਬਾਰ ਤੇ ਪੜ੍ਹਿਆ। ਹੁਣ ਤਾਂ ਹੋਰ ਵੀ ਕੰਮ ਹੋ ਗਿਆ, ਸੋਸ਼ਲ ਮੀਡੀਆ ਤੇ ਇੱਕ ਨਿੱਕੀ ਜਿਹੀ ਰੀਲ ਦੇਖ ਕੇ ਉਹਦੇ ਤੋਂ ਹੀ ਬਣਾ ਲੈਂਦੇ ਆ ਵੀ ਐਂ ਗੱਲ ਹੋਈ। ਕਿਸੇ ਵੀ ਬੰਦੇ ਬਾਰੇ, ਕਿਸੇ ਵੀ ਘਟਨਾ ਬਾਰੇ ਸਾਡੀ ਕੌਮ ਦੇ ਵਿੱਚ ਜਿਹੜਾ ਪੜ੍ਹਨ ਲਿਖਣ ਦਾ ਰੁਝਾਨ, ਚਰਚਾ ਕਰਨ ਦਾ ਰੁਝਾਨ, ਰੜਕ ਕੇ ਗੱਲ ਨੂੰ ਕਿਸੇ ਪਾਸੇ ਕੋਈ ਲੱਭਣ ਦਾ ਰੁਝਾਨ, ਉਹ ਘਟਦਾ ਜਾ ਰਿਹਾ। ਉਹ ਸਾਡੇ ਲਈ ਬੜੀ ਮਾੜੀ ਗੱਲ ਹੈ, ਕਿਉਂਕਿ ਸਾਡੇ ਵਰਗੀ ਕੌਮ ਜਿਹਦੇ ਕੋਲੇ ਆਬਾਦੀ ਪੱਖੋਂ ਪਹਿਲਾਂ ਹੀ ਗਿਣਤੀ ਘੱਟ ਹੈ, ਤੇ ਉਹ ਵੀ ਜੇਕਰ ਦੁਸ਼ਮਣ ਦੇ ਨੈਰੇਟਿਵ ਦੇ ਅਨੁਸਾਰ ਸੋਚਣ ਲੱਗ ਜਾਵੇ ਜਾਂ ਉਹਦਾ ਕੌਮ ਦਾ ਵੱਡਾ ਹਿੱਸਾ ਦੁਸ਼ਮਣ ਦੇ ਹਿਸਾਬ ਨਾਲ ਚੱਲਣ ਲੱਗ ਪਏ, ਫਿਰ ਕਿੰਨਾ ਔਖਾ ਹੋ ਜੂ। ਸੋ ਇਸੇ ਕਰਕੇ ਜਦੋਂ ਵੀ ਕਿਤੇ ਕੋਈ ਚੰਗੀ ਖਬਰ ਸੁਣਦੇ ਆ ਤਾਂ ਬੜਾ ਚੰਗਾ ਲੱਗਦਾ। ਇੱਥੇ ਚੀਫ ਖਾਲਸਾ ਦੀਵਾਨ ਵਾਲਿਆਂ ਨੇ ਇੱਕ ਕੱਲ ਮੀਟਿੰਗ ਕੀਤੀ, ਜਿਹਦੇ ਵਿੱਚ ਸਿੱਖ ਐਜੂਕੇਸ਼ਨ ਬੋਰਡ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਸਿੱਖ ਧਰਮ, ਸਿੱਖ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ, ਉਹਦੇ ਲਈ ਪੰਜਾਬੀ ਬੋਲੀ ਤੇ ਹੋਰ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਵੀ ਸਾਡੇ ਇਤਿਹਾਸ ਬਾਰੇ, ਸਾਡੇ ਧਰਮ ਬਾਰੇ ਸਾਡਾ ਆਪ ਦਾ ਬੋਰਡ ਹੋਣਾ ਚਾਹੀਦਾ। ਜਿਵੇਂ ਹੋਰ ਬਹੁਤ ਸਾਰੀਆਂ ਕੌਮਾਂ ਧਰਮਾਂ ਦੇ ਆਪੋ ਆਪਣੇ ਬੋਰਡ ਨੇ। ਵੈਸੇ ਹਿੰਦੂ ਸਾਰਾ ਤਾਂ ਭਾਰਤ ਦਾ ਤਾਂ ਹਿੰਦੂ ਤਵੀ ਬੋਰਡ ਆ ਨਾ ਜੀ, ਭਾਰਤ ਦਾ ਹਿੰਦੂ ਤਵੀ ਬੋਰਡ ਹੈ। ਆਪਣਾ ਸਾਰਾ ਜਿਹੜਾ ਹੈਗਾ ਆਪਦਾ ਸਿੱਖਾਂ ਦੇ ਬੱਚਿਆਂ ਨੂੰ ਸਮਝਾਉਣ ਲਈ, ਕਿਉਂਕਿ ਇਸ ਵੇਲੇ ਜਿਨ੍ਹਾਂ ਦੇ ਬੱਚੇ ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਨਿਆਣਿਆਂ ਦਾ ਹਿੰਦੀਕਰਨ ਤੇ ਹਿੰਦੂਕਰਨ ਕੀਤਾ ਜਾ ਰਿਹਾ। ਕਹਿੰਦੇ ਕਹਾਉਂਦੇ ਚੰਗੇ ਭਲੇ ਸਰਦਾਰਾਂ ਦੇ ਘਰਾਂ ਦੇ ਵਿੱਚ ਵਿਪਤਾ ਪਈ ਹੋਈ ਆ ਵੀ ਇਹ ਸਾਡੇ ਨਿਆਣਿਆਂ ਦਾ ਬਣੂਗੀ। ਜਿਹੜੀ ਸਾਡੇ ਵਾਲੀ ਪੀੜ੍ਹੀ ਸੀ, ਸਾਨੂੰ ਤਾਂ ਮੈਂ ਆਪ ਮੰਨਦਾ ਵੀ ਜੇ 1984 ਦਾ ਥੱਪੜ ਨਾ ਬਚਿਆ ਹੁੰਦਾ ਤਾਂ ਬਹੁਤ ਸਾਰੀਆਂ ਗੱਲਾਂ ਅੱਜ ਵੀ ਹੋ ਸਕਦਾ, ਬਹੁਤ ਸਾਰੀਆਂ ਗੱਲਾਂ ਹਿੰਦੂ ਤਵੀ ਨਜ਼ਰੀਏ ਵਾਲੀਆਂ ਸਾਡੀਆਂ ਹੋਣ, ਕਿਉਂਕਿ ਅਗਲੇ ਪੂਰੀ ਮਿਹਨਤ ਨਾਲ ਲੱਗੇ ਹੋਏ ਨੇ। ਆਪਾਂ ਨੂੰ ਪਤਾ ਹੈਗਾ ਕਿਵੇਂ 1947 ਤੋਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਪੰਡਤ ਮਦਨ ਮੋਹਨ ਮਾਲਵੀਆ ਵਰਗੇ ਬਈ ਮੁਸਲਮਾਨਾਂ ਦੀ ਮੁਸਲਮਾਨੀ ਤਾਂ ਵਿਦਿਆ ਨੀਤੀ ਨਾਲ ਹੀ ਕੱਢ ਦਿਆਂਗੇ, ਤੇ ਸਾਡੀ ਵੀ ਸਿੱਖੀ ਅਗਲੇ ਨੇ ਕੱਢਣੀ ਸੀ, ਕੱਢੀ। ਪਰ ਫਿਰ ਵੀ 1984 ਨੇ ਘੱਟੋ ਘੱਟ ਸਾਨੂੰ ਦਿਸ਼ਾ ਸਹੀ ਦੇਤੀ ਵੀ ਜਿਹੜੀ ਗੱਲ ਕੋਈ ਲਾਲਾ ਜੀ ਕਹਿਣ ਨਾ ਹਿੰਦੂ ਕਵੇ, ਉਹ ਨਹੀਂ ਮੰਨਣੀ, ਉਹ ਝੂਠੀ ਹੋਊਗੀ, ਉਹ ਤੁਹਾਡੇ ਖਿਲਾਫ ਜਾਂਦੀ ਹੋਊ। ਜੇ ਕੋਈ ਬੰਦੇ ਨੇ ਕਾਮਯਾਬ ਹੋਣਾ ਹੋਵੇ ਨਾ, ਉਹ ਇਹ ਦੇਖੇ ਵੀ ਹਿੰਦੂ ਕੀ ਕਰਦਾ, ਲਾਲਾ ਕੀ ਕਰਦਾ, ਲਾਲਾ ਕੀ ਕਹਿੰਦਾ, ਉਦੋਂ ਉਲਟ ਚੱਲੋ, ਕਦੇ ਮਾਰ ਨਹੀਂ ਖਾਣਾ। ਤੇ ਇਹ ਉਹਨੂੰ ਬਿਮਾਰੀ ਆ ਲਾਲੇ ਨੂੰ, ਹਿੰਦੂ, ਕਿ ਅਸੀਂ ਦੱਸਾਂਗੇ ਕਿ ਸਿੱਖ ਕੀ ਖਾਣਗੇ, ਕੀ ਪਹਿਨਣਗੇ, ਕਿਹਨੂੰ ਹੀਰੋ ਮੰਨਣਾ, ਕਿਹਨੂੰ ਹੀਰੋ ਨਹੀਂ ਮੰਨਣਾ, ਤੁਹਾਡਾ ਦੁਸ਼ਮਣ ਕੌਣ ਹੋਊ, ਤੁਸੀਂ ਬਾਣੀ ਕਿਹੜੀ ਪੜ੍ਹਨੀ ਆ, ਤੁਸੀਂ ਪੱਗ ਕਿਹੜੀ ਕਦੋਂ ਪਾਉਣਾ। ਇਹ ਮਤਲਬ ਕਿ ਦਿਮਾਗ ਨੂੰ ਇੱਕ ਬਿਮਾਰੀ ਹੈ। ਉਸੇ ਬਿਮਾਰੀ ਦੇ ਤਹਿਤ ਆ ਜਿਹੜਾ ਹਿਮਾਚਲ ਚੋਂ ਪੰਗਾ ਪਾ ਕੇ ਬਹਿ ਗਿਆ ਕਿ ਮੈਂ ਕਹਿੰਦਾ ਜੀ ਹੁਣ ਉਹਨੂੰ ਆ ਇੱਥੇ ਗੁਰਚਰਨ ਸਿੰਘ ਗਰੇਵਾਲ ਜੀ ਕੱਲ ਸਮਝਾਉਣ ਲੱਗੇ ਹੋਏ ਸੀ। ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਪੁੱਛਦੇ ਹਾਂ ਵੀ ਜੇਕਰ ਕਹਿੰਦਾ ਜੀ ਇਹ ਸੰਤ ਭਿੰਡਰਾਂ ਦੀ ਫੋਟੋ ਹਿਮਾਚਲ 'ਚ ਗਲਤ ਆ, ਫਿਰ ਸਾਰੇ ਭਾਰਤ 'ਚ ਗਲਤ ਹੋਣੀ ਚਾਹੀਦੀ ਆ। ਕਾਨੂੰਨ ਤਾਂ ਸਾਰੇ ਮੁਲਕ ਦਾ, ਉਹ ਕਾਨੂੰਨ ਕਰਾਉਣ ਕਿਹੜਾ ਲਈ, ਫਿਰ ਸਿੱਧੀ ਗੱਲ ਆ ਇੱਥੇ ਡਾਂਗ ਤੇ ਡੇਰਾ। ਜੇ ਤਾਂ ਤੁਹਾਡੇ ਕੋਲੇ ਛੱਤਰ ਕਾਇਮ ਆ ਤੇ ਫਿਰ ਸਾਰਾ ਕੁਝ ਹੀ ਠੀਕ ਆ। ਜੇ ਛੱਤਰ ਕਾਇਮ ਨਹੀਂ, ਚਾਹੇ ਮੁੱਖ ਮੰਤਰੀ ਬਣੇ ਫਿਰੋ, ਮੁੱਖ ਮੰਤਰੀ ਬਣੇ ਫਿਰੋ, ਪ੍ਰਧਾਨ ਮੰਤਰੀ ਬਣੇ ਫਿਰੋ, ਕੋਈ ਪੁੱਛਦਾ ਇੱਥੇ ਤੁਹਾਡੀ ਕੌਮ ਨੂੰ। ਗੱਲ ਤਾਂ ਜਿਹੜੀ ਕੌਮ ਜਿਹਦੀ ਕੋਠੀ ਦਾਣੇ ਉਹਦੇ ਕਵਲੇ ਵੀ ਸਿਆਣੇ। ਆ ਲਾਲਿਆਂ ਦੀ, ਹਿੰਦੂਆਂ ਦੀ ਗਊ ਮਾਤਾ ਨੂੰ ਕੁਝ ਬੋਲ ਕੇ ਦਿਖਾਓ ਤਾਂ ਭਾਰਤ 'ਚ। ਤੇ ਸਾਡੇ ਸ਼ਰੇਆਮ ਸਾਡੀ ਗੁਰਬਾਣੀ, ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਇਸ਼ਟ
ਸਾਡੀ ਉਹਦੀ ਬੇਅਦਬੀ ਹੁੰਦੀ ਹੈ ਤੇ ਕੋਈ ਸੁਣਵਾਈ ਨਹੀਂ। ਆ ਜਿਹੜੇ ਆਏ ਦਿਨ ਹਿੰਦੂ ਤੀਰਥਾਂ ਤੇ ਕੋਈ ਗੜਬੜ ਹੋ ਜੇ, ਕੋਈ ਸੁਣਵਾਈ ਹੁੰਦੀ ਆ? ਆਹ ਕੁੰਭ ਦੇ ਮੇਲੇ ਤੇ ਕਿੰਨੇ ਰੌਲੇ ਪਏ ਨੇ ਕਿ ਜੀ ਆਹ ਹੋ ਗਿਆ, ਉਹ ਹੋ ਗਿਆ, ਮੌਤਾਂ ਹੋ ਗਈ, ਕੋਈ ਨਹੀਂ। ਇੱਥੇ ਸਾਡੇ ਅਨੰਦਪੁਰ ਸਾਹਿਬ ਜਾਂ ਕਿਸੇ ਅੰਮ੍ਰਿਤਸਰ ਜਾਂ ਕਿਸੇ ਹੋਰ ਸਮਾਗਮ 'ਚ ਮਾੜੀ ਜੀ ਗੱਲ ਹੋ ਜਾਵੇ, ਸਾਰਾ ਇੰਡੀਆ ਚੀਖਾਂ ਮਾਰਦਾ ਬਹੁਤ ਮਾੜਾ ਹੋ ਗਿਆ ਜੀ, ਸਿੱਖਾਂ ਕੋਲੇ ਗੱਲ ਨਹੀਂ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਭਾਈਚਾਰੇ ਦੇ ਵਿੱਚ ਇੱਕ ਨੈਰੇਟਿਵ ਦੀ ਗੱਲ ਬੜੀ ਅਹਿਮ ਹੁੰਦੀ ਜਾ ਰਹੀ ਹੈ, ਤਾਂ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇੰਡੀਅਨ ਸਟੇਟ ਸਿਸਟਮ ਤੁਹਾਨੂੰ ਇਰਰੈਲੇਵੈਂਟ ਕਰ ਰਿਹਾ, ਸਿੱਖਾਂ ਨੂੰ, ਸਿੱਖ ਸੰਸਥਾਵਾਂ ਨੂੰ ਅਪ੍ਰਸੰਗਕ ਕਰ ਰਿਹਾ। ਇਸ ਕੰਮ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਮੂਹਰੇ ਹੋ ਕੇ ਲੱਗੇ ਹੋਏ ਨੇ। ਕਿਸੇ ਵੇਲੇ ਸਾਡੀਆਂ ਸੰਸਥਾਵਾਂ ਦਾ ਵਕਾਰ ਇੰਨਾ ਵੱਡਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਂ ਗੱਲ ਬਹੁਤ ਜ਼ਿਆਦਾ ਵੱਡੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਬੋਲਣਾ ਵੀ ਬੜਾ ਤਹਿਲਕਾ ਮਚਾਉਣ ਵਾਲੀ ਗੱਲ ਹੁੰਦੀ ਸੀ। ਇੱਕ ਉਹ ਵਕਤ ਰਿਹਾ ਇੱਥੇ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਉਹਨਾਂ ਦਾ ਜਿਹੜਾ ਕੱਦ ਕਾਠ ਕਰਤਾਰ ਸੀ ਉਹ ਬੜਾ ਵੱਡਾ ਸੀ। ਇਹ ਤੋਂ ਪਹਿਲਾਂ ਉਹ ਵੀ ਦਿਨ ਆਏ ਅੰਗਰੇਜ਼ ਹਕੂਮਤ ਮੌਕੇ ਜਦੋਂ ਆਕੜ ਕੇ ਖੜ ਗਏ ਸਿੱਖ, ਜਿਹੜੀਆਂ ਚਾਬੀਆਂ ਨੇ ਨਾ ਉਹ ਇੱਥੇ ਲਿਆਓ ਦਰਬਾਰ ਸਾਹਿਬ ਚੋਂ। ਕਹਿੰਦੇ ਜੀ ਲੈ ਜਾਓ DC ਦਫ਼ਤਰ, ਕਹਿੰਦਾ ਇੱਥੇ ਲਿਆਓ ਜੀ, ਉੱਥੇ ਤੁਰਿਆ ਫਿਰੋ। ਇੱਕ ਵਕਤ ਰਿਹਾ ਇੱਥੇ 1955 ਚ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਭੀਮ ਸੈਨ ਸੱਚਰ, ਜਿਹਦੀ ਕੁੜੀ ਨਾਲ ਵਿਆਹ ਕਰਾਉਣ ਲਈ ਕੁਲਦੀਪ ਨਈਅਰ ਨੇ ਫਿਰ ਬਾਅਦ ਚ ਸਿੱਖੀ ਸਰੂਪ ਛੱਡਤਾ ਸੀ। ਪਹਿਲਾਂ ਤਾਂ ਕੇਸ ਕੂਸ ਰੱਖਦਾ ਸੀ, ਪੱਗ ਬੰਨ੍ਹਦਾ ਸੀ ਕੁਲਦੀਪ ਨਈਅਰ। ਉਹ ਜਿਹੜਾ ਭੀਮ ਸੈਨ ਸੱਚਰ ਸੀ ਉਹ ਇੱਥੇ ਦਰਬਾਰ ਸਾਹਿਬ ਚ ਮਾਫੀ ਮੰਗਣ ਆਇਆ ਸੀ ਜਦੋਂ ਪੰਥ ਦੀ, ਕੌਮ ਦੀ, ਸੰਸਥਾਵਾਂ ਦੀ, ਜਦੋਂ ਸਾਡੇ ਕਿਰਦਾਰਾਂ ਦੀ ਬਾਤ ਵਿੱਚ ਦਮ ਸੀ। ਜਥੇਦਾਰ ਟੌਹੜਾ ਮੌਕੇ ਵੀ ਕੁਛ ਹੱਦ ਤੱਕ ਇਹ ਗੱਲ ਸੀ, ਪਰ ਹੁਣ ਅੰਮ੍ਰਿਤਸਰ ਦਾ DC ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੋਈ ਕਦਰ ਨਹੀਂ ਕਰਦਾ। ਤੇ ਇੱਥੇ ਕੇਜਰੀਵਾਲ ਕੋਲੇ ਗਏ ਜਾਂ ਭਗਵੰਤ ਮਾਨ ਨੂੰ ਮਿਲਣ ਦੀਆਂ ਬੇਨਤੀਆਂ ਮੋਦੀ ਹੁਣੀ ਤਾਂ ਬਿਲਕੁਲ ਹੀ ਨਹੀਂ ਸੁਣਦੇ। ਇਹ ਵਕਾਰ ਸਾਡੀਆਂ ਸੰਸਥਾਵਾਂ ਦਾ ਕਿਹਨੇ ਰੋਲ ਲਿਆ ਜੀ? ਇੱਥੇ ਤੱਕ ਗੱਲ ਕਿਹਨੇ ਛੋਟੀ ਕੀਤੀ? ਇਹ ਮਿਹਨਤ ਆ, ਇਹ ਸਿਲਾ ਜਾਂਦਾ ਸੁਖਬੀਰ ਬਾਦਲ ਅਤੇ ਉਹਦੀ ਜੁੰਡਲੀ ਨੂੰ, ਜਿਨ੍ਹਾਂ ਦੀਆਂ ਸਲਾਹਾਂ ਨੇ ਪਹਿਲਾਂ ਤਾਂ ਬਰਗਾੜੀ ਮੌਕੇ ਉਹ ਹਾਲਾਤ ਬਣਾਤੇ ਕਿ ਕੋਈ ਉਹਨਾਂ ਨੂੰ ਵੋਟ ਪਾ ਕੇ ਰਾਜੀ ਨਹੀਂ ਸੀ। ਫਿਰ ਉਹ ਘਟਦਾ ਕੰਮ ਇੱਥੇ ਲਿਆਏ ਤੇ ਆਕੜ ਕੇ ਸਮਝ ਕੇ ਕੁਝ ਲੋਕ ਇੱਧਰੋਂ ਉੱਧਰੋਂ ਜਦੋਂ ਉਹਨਾਂ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੇ ਲਿਆਏ ਪਿਛਲੇ ਸਾਲ ਮਸਲਾ, ਤਾਂ 2 ਦਸੰਬਰ ਨੂੰ ਇੱਕ ਇਹੋ ਜਿਹਾ ਫੈਸਲਾ ਹੋਇਆ ਸੀ ਜਿਹਦੇ ਵਿੱਚੋਂ ਬਾਦਲ ਦਲ ਦੇ ਦੁਆਰਾ ਪੈਰ ਲੱਗ ਸਕਦੇ ਸੀ ਤੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਗੱਲ ਬਣੂਗੀ। ਪਰ ਕਮਾਲ ਕਰਤੀ ਪਿਓ ਦੇ ਪੁੱਤਾਂ ਨੇ, ਉਹਦੇ ਜੁਗਲੀ ਨੇ। ਅੱਜ ਬਾਦਲ ਦਲ ਦੇ ਹਾਲਾਤ ਬਰਗਾੜੀ ਬਹਿਬਲ ਕਾਂਡ ਮੌਕੇ ਸੀ ਜਿਵੇਂ ਉਵੇਂ ਥਾਂ ਥਾਂ ਤੇ ਲੋਕ ਅੰਤਰੰਗ ਕਮੇਟੀ ਦੇ ਮੈਂਬਰਾਂ ਦਾ ਘਰਾਓ ਕਰ ਰਹੇ ਨੇ ਤੇ ਉਹਨਾਂ ਨੇ ਇੱਕ IT ਸੈੱਲ ਬਣਾਇਆ ਹੋਇਆ, ਉਹ ਗਾਲਾਂ ਕੱਢੀ ਜਾਂਦੇ ਸਾਰਿਆਂ ਨੂੰ। ਤੇ ਜਿਨ੍ਹਾਂ ਨੂੰ ਤੁਸੀਂ ਨਿੰਦ ਭੰਡ ਰਹੇ ਹੋ ਉਹ ਤੁਹਾਡੀ ਕੌਮ ਦੇ, ਤੁਹਾਡੀਆਂ ਸੰਸਥਾਵਾਂ ਦੇ, ਤੁਹਾਡੇ ਨਾਲ ਖੜੇ ਬੰਦੇ ਆ। ਪੰਥ ਤਾਂ ਉਹਨਾਂ ਨੂੰ ਉਦੋਂ ਹੁਣ ਦਮਦਮੀ ਟਕਸਾਲ, ਚਾਹੇ ਸਾਡੀ ਜਿੰਨੀ ਮਰਜ਼ੀ ਸਤਿਕਾਰਤ ਸੰਸਥਾ ਹੈ, ਪਰ ਬਾਬੇ ਹਰਨਾਮ ਸਿੰਘ ਧੁੰਮੇ ਨੇ ਜਿਵੇਂ ਬਾਦਲ ਦਲ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜੀ ਰੱਖਿਆ। ਉਹ ਆਪ ਕਹਿ ਰਿਹਾ ਹੈ ਬਾਬਾ ਮੈਨੂੰ ਤਾਂ ਸਾਰੇ ਸਿੱਖ ਕੌਮ ਤੋਂ ਇਹਨਾਂ ਨੇ ਤੋਏ ਕਰਾਈ, ਇਹਨਾਂ ਪਿੱਛੇ ਮੇਰੀ ਹੁੰਦੀ ਰਹੀ ਹੈ ਤੇ ਅੱਜ ਇਹ ਮੈਨੂੰ ਕਹਿੰਦੇ ਆ BJP ਦਾ ਏਜੰਟ ਆ, ਕਿਵੇਂ ਆਲੀ ਪਿੱਟਦਾ ਸੀ। ਸੋ ਇਹ ਜਿਹੜਾ IT ਸੈੱਲ ਵਾ ਉਹ ਸਮਝਦੇ ਆ ਵੀ ਅਸੀਂ ਇਹਨਾਂ, ਪਰ ਤੁਸੀਂ ਸੋਚੋ ਵੀ ਜਿਹੜੀ ਸੰਸਥਾ ਦੇ ਉੱਤੇ ਦਮਦਮੀ ਟਕਸਾਲ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਇੱਕ ਲੱਗੀ ਹੋਈ ਆ ਛਾਪ, ਤੇ ਸਾਰੇ ਭਾਰਤ ਨੂੰ ਪਤਾ, ਸਾਰੇ ਦੁਸ਼ਮਣਾਂ ਨੂੰ ਪਤਾ ਹੈ ਕਿ ਦਮਦਮੀ ਟਕਸਾਲ ਉਹ ਸੰਸਥਾ ਜਿੱਥੇ, ਤੇ ਜੇ ਅੱਜ ਉਸ ਸੰਸਥਾ ਦੇ ਮੁਖੀ ਨੂੰ ਨਾਲ ਜੋੜ ਕੇ ਇਹ ਦਿਖਾ ਕੇ ਬਾਦਲ ਦਲ ਵਾਲੇ ਟੌਰ ਮਾਰ ਸਕਦੇ ਸੀ ਕਿ ਆ ਦੇਖੋ ਜੀ ਸਾਡੇ ਨਾਲ ਰਿਹਾ ਵੀ ਨਾਲ ਉਹਨੂੰ, ਤੇ ਉਹਨੂੰ ਜਿੰਨਾ ਇਹ ਜਲੀਲ ਕਰ ਰਹੇ ਨੇ, ਜਿੰਨਾ ਉਹਨੂੰ ਗਾਲਾਂ ਕੱਢ ਰਹੇ ਨੇ, ਇਹ ਤਾਂ ਜਿੰਨੇ ਅਸੀਂ ਉਹਨੂੰ ਤੋਂ ਦੁਖੀ ਰਹੇ ਆ ਪਿਛਲੇ ਦੌਰ 'ਚ, ਅਸੀਂ ਨੇ ਇੰਨਾ ਮਾੜਾ ਚੰਗਾ ਕਦੇ ਕਿਹਾ ਨਹੀਂ। ਉਹਨਾਂ ਦੀਆਂ ਗੱਲਾਂ ਪਸੰਦ ਸੀ, ਅਸੀਂ ਆਪਦਾ ਅਸਹਿਮਤੀ ਦਰਸਾਈ, ਅਸੀਂ ਸੱਚੇ ਲਹਿਜੇ 'ਚ ਕੌਮ ਨੇ ਗੱਲ ਕੀਤੀ ਆ ਵੀ ਭਾਈ ਅੱਜ ਜਿਵੇਂ ਤੁਸੀਂ ਇੱਥੇ ਖੜੇ ਹੁੰਦੇ ਹੋ
ਕਿ ਤੜਕੇ ਉੱਠ ਕੇ ਜੀ ਨਿਤਨੇਮ ਕਰਕੇ ਸਣੇ ਕੇਸੀ ਇਸ਼ਨਾਨ ਕਰਕੇ ਇਹ ਬਾਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਇਹੋ ਜਿਹੀਆਂ ਕਈ ਜਬਲੀਆਂ ਮਾਰੀਆਂ ਨੇ। ਹੋਰ ਵੀ ਆ ਕੁੰਭ ਦੇ ਮੇਲੇ ਤੇ ਗਿਆ ਬਾਬਾ, ਜਾਂ ਪਿੱਛੇ ਜੇ ਬੀਜੇਪੀ ਦੀ ਹਮਾਇਤ ਕੀਤੀ ਮਹਾਰਾਸ਼ਟਰ 'ਚ, ਆਪਾਂ ਸਾਰਿਆਂ ਨੇ ਬੁਰਾ ਮੰਨਿਆ ਹੀ ਹੈ, ਪਰ ਜਿੰਨੀ ਮਾੜੀ ਬਾਦਲ ਕੇ ਕਰ ਰਹੇ ਨੇ ਇੰਨੀ ਕਦੇ ਨਹੀਂ ਬਾਬੇ ਨਾਲ ਹੋਈ ਹੁਣ। ਤੇ ਅੱਜ ਦਮਦਮੀ ਟਕਸਾਲ ਦਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਅਕਾਲ ਤਖਤ ਸਮੇਤ ਸਾਰੇ ਜਥੇਦਾਰਾਂ ਦਾ ਜਿਵੇਂ ਤਿਰਸਕਾਰ, ਜਿਵੇਂ ਰੋਲਿਆ ਜਾ ਰਿਹਾ, ਇਹ ਬਾਦਲ ਪਰਿਵਾਰ ਦੀ, ਬਾਦਲ ਦਲ ਦੀ, ਬਾਦਲ ਜੁੰਡਲੀ ਦੀ ਇਹ ਜਿਹੜੀ ਭੱਦਰਕਾਰੀ ਆ, ਇਹ ਇਤਿਹਾਸ ਦੇ ਵਿੱਚ ਇੱਕ ਕਲੰਕ ਵਾਂਗੂ ਚਿੰਬੜ ਜਾਣਾ ਵੀ ਇਹਨਾਂ ਨੇ ਸਿੱਖਾਂ ਨੂੰ, ਸਿੱਖਾਂ ਦੀਆਂ ਸੰਸਥਾਵਾਂ ਨੂੰ। ਆ ਮੈਂ ਖਬਰ ਪੜ੍ਹ ਰਿਹਾ ਸੀਗਾ ਵੀ ਮੰਗੂ ਮੱਠ ਗੁਰਦੁਆਰਾ ਜਿਹੜਾ, ਉਹਦੇ ਸੰਬੰਧ ਚ ਉੱਥੇ ਡੀਸੀ ਨੇ ਕੋਈ ਮੀਟਿੰਗ ਰੱਖੀ ਹੈ ਜਗਨਨਾਥਪੁਰੀ ਦੇ ਕੋਲੇ। ਇਹ ਹੈਗਾ ਆਪਣਾ ਗੁਰਦੁਆਰਾ ਸਾਹਿਬ। ਇਹ ਕਾਫੀ ਚਿਰ ਤੋਂ ਵਿਵਾਦ ਚੱਲ ਰਿਹਾ ਕਿ ਸਾਡਾ ਗੁਰਦੁਆਰਾ ਸਾਹਿਬ ਢਾਤਾ। ਵੈਸੇ ਤਾਂ ਬਾਦਲ ਦਲ ਉਦੋਂ ਭਾਜਪਾ ਦੇ ਨਾਲ ਸੀ ਜਦੋਂ ਸਾਡੇ ਗੁਰਦੁਆਰੇ ਢਾਹੇ ਜਾ ਰਹੇ ਸੀ। ਕਦੇ ਸਿੱਕਮ 'ਚ ਡਾਂਗ ਮਾਰ, ਇਹਨਾਂ ਨੇ ਕਦੇ ਗੱਲ ਥੋੜੀ ਕੀਤੀ ਆ ਵੀ ਤੁਸੀਂ ਸਾਡੇ ਨਾਲ ਹੋ ਜੀ, ਅਸੀਂ ਤੁਹਾਡੇ ਨਾਲ ਆ ਬੀਜੇਪੀ ਵਾਲਿਓ। ਆ ਜਿਹੜਾ ਹਰਿਦੁਆਰ, ਜਿਹੜਾ ਉੱਥੇ ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਮਟਨ ਵਾਲਾ ਗੁਰਦੁਆਰਾ ਕਸ਼ਮੀਰ 'ਚ ਅਨੰਤਨਾਗ ਦੇ ਕੋਲ, ਵੀ ਇੱਥੇ ਸਾਨੂੰ ਸਾਡੇ ਗੁਰਦੁਆਰੇ ਹੀ ਦਵਾ ਦਿਓ। 500 ਦੇ ਕਰੀਬ ਗੁਰਦੁਆਰੇ ਆ ਜਿਹੜੇ ਲਾਰਿਆਂ ਨੇ ਦੱਬੇ ਹੋਏ ਨੇ ਸਿੱਖਾਂ ਦੇ। ਇਹਨਾਂ ਨੇ ਸੱਤਾ ਸੁੱਤਾ ਮਾਣੀ ਤੇ ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ। ਤੇ ਅੱਜ ਆ ਖਬਰ ਆਈ ਹੋਈ ਆ ਵੀ ਉਹ ਜਿਹੜਾ ਜਗਨਨਾਥਪੁਰੀ ਵਾਲਾ ਮੰਗੂ ਮੱਠ ਵਾਲਾ ਗੁਰਦੁਆਰਾ, ਉਹਦੇ ਸੰਬੰਧ ਚ ਉੱਥੇ 18 ਮਾਰਚ ਨੂੰ ਮੀਟਿੰਗ ਹੋਣੀ ਆ ਕੋਈ। ਅੱਜ ਹੀ ਮੀਟਿੰਗ ਹੋਣੀ ਸੀ। ਉਹਦੇ ਚ ਜਿਹੜੇ ਬੰਦੇ ਸੱਦੇ, ਉਹਨਾਂ ਦੇ ਉੱਤੇ ਇਹਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਵੀ ਇੱਕ ਤਾਂ ਕੋਈ ਜਗਦੀਪ ਸਿੰਘ ਆ ਜਿਹੜਾ ਉੱਥੇ ਲੋਕਲ ਗੁਰਦੁਆਰਾ ਚਲਾਉਂਦਾ, ਪ੍ਰਾਈਵੇਟ ਗੁਰਦੁਆਰਾ ਬਣਾਇਆ ਹੋਇਆ ਉਹਨੇ, ਕਹਿੰਦੇ ਇਹਨਾਂ ਨੇ ਲਿਖਿਆ ਨਿੱਜੀ ਗੁਰਦੁਆਰਾ ਚਲਾਉਂਦਾ। ਦੂਜਾ ਅਜਮੇਰ ਸਿੰਘ ਰੰਧਾਵਾ, ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਸੀ ਬੰਦਾ। ਤੀਜਾ ਵਿੱਕੀ ਥਾਮਸ। ਵਿੱਕੀ ਥਾਮਸ ਕੀ ਚੀਜ਼ ਹੈ ਜੀ, ਉਹ ਸਭ ਨੂੰ ਇੱਥੇ ਕੋਈ, ਚਲੋ ਇਹ ਜਿਹੜੇ 3 ਬੰਦਿਆਂ ਨੂੰ ਸੱਦਿਆ ਜੀ, ਕਹਿੰਦੇ ਕਿਉਂ ਪ੍ਰਸ਼ਾਸਨ ਨੇ ਸੱਦਿਆ, ਵੀ ਅਸੀਂ ਬੈਠੇ ਹਾਂ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ, ਸਾਨੂੰ ਸੱਦੋ, ਅਸੀਂ ਗੱਲ ਰੱਖੀਏ। ਹੁਣ ਇਹ ਗੱਲ ਲਈ ਉਹ ਮਿਲੇ ਕਿਹਨੂੰ ਆ? ਇਕਬਾਲ ਸਿੰਘ ਲਾਲਪੁਰੇ। ਕੌਣ ਕੌਣ ਨੇ? ਸੰਤ ਭਿੰਡਰਾਂ ਵਾਲਿਆਂ ਦੇ ਸਾਥੀ ਮੰਨੇ ਜਾਂਦੇ ਭਾਈ ਜਿਹੜਾ ਹੈਗਾ ਰਜਿੰਦਰ ਸਿੰਘ ਮਹਿਤਾ, ਨਾਲ ਉਹਦੇ ਜਿਹੜਾ ਆਪਣਾ ਗੁਰਿੰਦਰ ਸਿੰਘ ਮਥਰੇਵਾਲ ਦਰਬਾਰ ਸਾਹਿਬ ਦਾ ਮੈਨੇਜਰ, ਤੇ ਨਾਲ ਭਗਵੰਤ ਸਿੰਘ ਸਿਆਲਕਾ ਤੇ ਕੁਝ ਹੋਰ ਨੇ, ਸਰਜੀਤ ਸਿੰਘ ਭਿੱਟੀਵਿੰਡ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਗੈਰਾ ਨੇ। ਇਹ ਅੱਜ ਉੱਥੇ ਜਾ ਕੇ ਲਾਲਪੁਰੇ ਦੀਆਂ ਮਿੰਨਤਾਂ ਕਰਦੇ ਫਿਰਦੇ ਆ ਵੀ ਉੱਥੇ ਜੀ ਪੁਰੀ ਦੇ ਵਿੱਚ ਰੌਲਿਆ ਗੁਰੂ ਦਾ, ਤੇ ਸਾਨੂੰ ਗੁਰਦੁਆਰੇ ਦੇ ਵਿੱਚ ਸਾਨੂੰ ਨਹੀਂ ਸੱਦਿਆ ਜਾ ਰਿਹਾ। ਤੇ ਉਹ ਸੁਣਦੇ ਆ ਤੁਹਾਡੀ ਬੀਜੇਪੀ ਪੂਰਾ ਮਿੱਥ ਕੇ, ਜਿਵੇਂ ਉਹਨਾਂ ਨੇ ਮੁਸਲਮਾਨਾਂ ਨਾਲ ਕੀਤਾ ਨਾ ਵੀ ਸਾਰੇ ਭਾਰਤ 'ਚ ਉਹਨਾਂ ਦੀ ਰੈਕੋਗਨਾਈਜੇਸ਼ਨ ਨਹੀਂ ਹੋਣ ਦੇਣੀ, ਉਵੇਂ ਹੀ ਸਿੱਖਾਂ ਦੀ ਉਹ ਕਹਿੰਦੇ ਆ ਵੀ ਤੁਹਾਡੀ ਅਹਿਮੀਅਤ, ਤੁਹਾਡੀ ਕਦਰ ਘਟਾਉਣੀ ਆ, ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ। ਇਹ ਸਾਰੀ ਗੱਲ ਦੇ ਵਿੱਚ ਸਭ ਤੋਂ ਜਿਹੜੀ ਮੁੱਖ ਦੋਸ਼ੀ ਧਿਰ ਵਾ ਉਹ ਬਾਦਲ ਦਲ ਜਾਂ ਬਾਦਲ ਪਰਿਵਾਰ ਆਹ ਨੇ ਸਾਰੇ ਜਿਹੜੇ ਅੱਜ ਖੜੇ ਆ ਲਾਲਪੁਰੇ ਕੋਲੇ। ਤੁਸੀਂ ਅਜੇ ਤਾਂ ਲਾਲਪੁਰੇ ਕੋਲੇ ਖੜੇ ਹੋ, ਦੋਨੋਂ ਇਹਨੇ ਵੀ ਬੂਹੇ ਬੰਦ ਕਰਨੇ ਆ। ਕਿਉਂ? ਕਿਉਂਕਿ ਜਦੋਂ ਕਿਸੇ ਧਿਰ ਨੂੰ ਇਰਰੈਲੇਵੈਂਟ ਕਰਨਾ ਹੋਵੇ, ਇਹ ਹੈ ਸਾਡੀ ਪੂਰੀ ਕੌਮ ਦੀ ਤਰਾਸਦੀ, ਪਰ ਇਹਦੇ ਲਈ ਕੌਮ ਦਾ ਮੋਦੀ ਹੁਣਾਂ ਤੇ ਜਾਂ ਸਟੇਟ ਦੇ ਉੱਤੇ ਕੀ ਗੱਲਾਂ? ਅਸੀਂ ਤਾਂ ਸਾਰਾ ਪੰਥ ਨੇ ਵੋਟਾਂ ਪਾ ਕੇ ਸੱਤਾ ਇਹਨਾਂ ਨੂੰ ਦਿੱਤੀ ਕਿ ਇਹ ਕੁਝ ਬਣਾ ਕੇ ਦਿਖਾਉਣਗੇ। ਜਦੋਂ ਇਹਨਾਂ ਕੋਲੇ ਸੱਤਾ ਸੀ, ਇਹਨਾਂ ਨੇ ਕੌਮ ਦਾ ਵਕਾਰ ਵਧਾਉਣਾ ਸੀ, ਇਹਨਾਂ ਨੇ ਉਹ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਛੁਡਵਾਉਣੇ ਸੀ। ਇਹਨਾਂ ਨੂੰ ਤਾਂ ਬਿਰਤਾ ਪਈ ਰਹਿੰਦੀ ਸੀ ਉਹਨਾਂ ਦਾ ਨਾਂ ਸੁਣ ਕੇ ਵੀ ਜੇ ਕਦੇ ਉਹ ਬਾਹਰ ਨਿਕਲੇ ਸੁਖਬੀਰ ਨੂੰ ਕਿਹਨੇ ਪੁੱਛਣਾ ਇੱਥੇ? ਫਿਰ ਤਾਂ ਜ਼ਿਕਰ ਹੋਊਗਾ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਨੇ ਵਾਕਿਆ ਹੀ ਧਰਮ ਲਈ, ਕੌਮ ਲਈ, ਪੰਥ ਲਈ, ਮਨੁੱਖਤਾ ਲਈ, ਇਨਸਾਫ ਲਈ, ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਲੜਾਈ ਲੜੀ। ਉਹ ਕੋਈ ਗਪੌੜਿਆਂ ਵਾਲੇ ਥੋੜੀ ਆ, ਅਸਲੀ ਸਿੰਘ ਤਾਂ ਉਹ ਨੇ, ਅਸਲੀ ਅਕਾਲੀ ਉਹ ਨੇ। ਇਹਨਾਂ ਵਰਗੇ ਥੋੜੀ ਆ ਜਿਹੜੇ ਜਾ ਕੇ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ। ਦੱਸੋ ਜੀ ਕਿੱਥੇ ਤਿਲਕ ਲਵਾਉਣਾ, ਕਿੱਥੇ ਟੱਲੀ ਖੜਕਾਉਣੀ ਆ, ਕਿੱਥੇ ਜਗਰਾਤੇ 'ਚ ਗਾਣਾ ਗਾਉਣਾ। ਉਹ ਗੁਰੂ ਦੇ ਸਿੰਘ ਜਿਹੜੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ, ਅਸਲੀ ਅਕਾਲੀ, ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਤੇਗਾ ਮਾਰੀਆਂ। ਉਹਨਾਂ ਨੂੰ ਜੇ ਸਟੇਜ ਮਿਲਦੀ ਉਹ ਕੁਛ ਕਰਦੇ, ਪਰ ਇਹਨਾਂ ਨੇ ਤਾਂ ਬੜੀ ਚਾਲ ਖੇਡੀ। ਇਹਨਾਂ ਨੇ ਤਾਂ ਜਿਹੜਾ ਮਹਿਤੇ ਵਰਗੇ ਜਿਹੜੇ ਲੈ ਜਾਂ ਹੋਰ ਉਹ ਲੈ ਜਿਹੜੇ ਸਿੱਖ ਸੰਘਰਸ਼ ਦੀ ਬਾਤ ਪਾਉਣੋਂ ਪੂਰੀ ਤਰ੍ਹਾਂ ਹਟੇ ਹੋਣ। ਕਈ ਇੱਥੇ ਸਾਨੂੰ ਕਹਿੰਦੇ ਹੁੰਦੇ ਆ ਵੀ ਤੁਸੀਂ ਜੀ
ਅਕਾਲੀ ਦਲ ਦੀ ਹਮਾਇਤ ਕਰਨੀ ਚਾਹੀਦੀ ਹੈ। ਮੈਂ ਕਿਹਾ ਬਿਲਕੁਲ ਕਰਨੀ ਚਾਹੀਦੀ ਹੈ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ। ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ ਨੇ। ਉਹ ਅਕਾਲੀ ਹੋਰ ਸੀਗੇ ਜਿਹੜੇ ਸਾਡੇ ਘਰਾਂ ਪਰਿਵਾਰ ਪਿੰਡਾਂ 'ਚ ਅੱਜ ਵੀ ਉਹ ਐ ਤਾਂ ਨਹੀਂ ਚੀਜ਼ ਕੋਈ ਖਤਮ ਹੁੰਦੀ ਪੂਰੇ ਤੌਰ ਤੇ, ਪਰ ਉਹ ਬੰਦੇ ਪਿੰਡ ਦੇ ਵਿੱਚ ਅਕਾਲੀਆਂ ਦੇ ਘਰ ਹੋਣ ਦੀ ਵੱਖਰੀ ਹੋਈ ਕਹਾਣੀ ਹੁੰਦੀ ਸੀ। ਸਾਰੇ ਲੋਕਾਂ ਨੂੰ, ਪਿੰਡ ਦਿਆਂ ਨੂੰ ਪਤਾ ਹੁੰਦਾ ਸੀ ਵੀ ਜਿਹੜਾ ਦੁਖੀ ਆ ਨਾ ਬੰਦਾ, ਉਹਨੇ ਜਦੋਂ ਜਾ ਕੇ ਦਰਾਂ 'ਚ ਖੜਨਾ ਤੇ ਜਥੇਦਾਰ ਸਾਹਿਬ ਨੇ ਕਹਿਣਾ ਚਲੋ ਜੀ, ਸਧਾਰਨ ਜ਼ਿੰਦਗੀ, ਸਧਾਰਨ ਜੋੜਾ, ਸਧਾਰਨ ਪਹਿਰਾਵਾ, ਸਾਈਕਲ ਤੇ ਵੀ ਚਲੇ ਜਾਂਦੇ ਸੀ, ਤੁਰ ਕੇ ਚਲੇ ਜਾਂਦੇ ਸੀ, ਚਲੋ ਜੀ। ਔਰ ਥਾਣਿਆਂ ਕਚਹਿਰੀਆਂ 'ਚ ਤੁਰੇ ਫਿਰਨਾ, ਲੋਕਾਂ ਲਈ ਕੰਮ ਕਰਨਾ, ਤੇ ਇਸ ਤਰੀਕੇ ਨਾਲ ਲੋਕਾਂ ਦੇ ਦੁੱਖ ਦਰਦ ਦਾ ਸਹਾਈ ਹੋਣਾ। ਤੇ ਅੱਜ ਦੀ ਤਰੀਕ ਵਿੱਚ ਮੇਰੇ ਵਰਗੇ, ਭਾਈ ਨਰਾਇਣ ਸਿੰਘ ਚੌੜੇ ਵਰਗੇ ਇੱਕ ਦੋ ਨਹੀਂ, ਹਜ਼ਾਰਾਂ ਹੀ ਨੇ। ਇੱਥੇ ਪਿੱਛੇ ਜੇ ਇੱਕ ਕਹਿੰਦੇ ਕਹਾਉਂਦੇ ਅਕਾਲੀ ਸੱਜਣ ਨੇ ਬਾਤ ਛੇੜ ਲਈ, ਇਹ ਤੁਹਾਨੂੰ ਘੁਮਾਣ ਜੀ ਨਿੱਜੀ ਦੁੱਖ ਲੱਗਦਾ ਜਦੋਂ ਸੁਣਾਈਆਂ। ਤੇ ਸਾਨੂੰ ਤਾਂ ਉਦੋਂ ਬਿਪਤਾ ਪੈ ਜਾਂਦੀ ਹੈ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਹੈ, ਕਿਉਂਕਿ ਲੋਕਲ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਚੁਕਾਓ ਇਹਨਾਂ ਦੇ ਚੌਂਟੇ, ਜਿਹੜੇ ਇਹ ਪਿੰਡਰ ਵਾਲੇ ਸੰਤਾਂ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਗੱਲ ਕਰਦੇ। ਸੋ ਜਿਹੜਾ ਸਿੱਖ ਕੌਮ ਦੀ ਚੜ੍ਹਤ ਬਣਾ ਸਕਦਾ ਕੋਈ ਵੀ ਮੁੱਦਾ ਸੀ, ਕੋਈ ਵੀ ਨੁਕਤਾ ਸੀ, ਉਹ ਤਾਂ ਬਾਦਲ ਦਲ ਨੇ, ਬਾਦਲ ਜੁਗਲੀ ਨੇ ਉਦੋਂ ਕੀਤਾ ਨਹੀਂ। ਤੇ ਹੁਣ ਦਿਨੋਂ ਦਿਨ ਕੰਮ ਖਰਾਬ ਹੁੰਦਾ ਜਾ ਰਿਹਾ। ਤੇ ਹੁਣ ਇੱਥੇ ਅੱਜ ਜਿਹੜੀ ਦੂਜੀ ਧਿਰ ਵਾ, ਜਿਹੜੀ ਧਿਰ ਕਹਿੰਦੇ ਆ ਕਿ ਅਸੀਂ 2 ਦਸੰਬਰ ਵਾਲੇ ਹੁਕਮਾਂ ਦੇ ਤਹਿਤ ਭਰਤੀ ਕਮੇਟੀ ਆ ਜਿਹੜੀ ਬਣੀ ਹੋਈ, ਉਹਦੇ ਅਨੁਸਾਰ ਭਰਤੀ ਕਰਨੀ ਆ। ਅੱਜ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੁੰਦਾ, ਬੀਬੀ ਸਤਵੰਤ ਕੌਰ ਤੇ ਸੰਤਾ ਸਿੰਘ ਅਮੈਦਪੁਰੀ ਆਦਿਕ ਜਿਹੜੇ 5 ਮੈਂਬਰੀ ਕਮੇਟੀ ਵਾਲੇ ਆ, ਉਹਨਾਂ ਨੇ ਅਰਦਾਸਾਂ ਸੋਧ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਭਰਤੀ ਸ਼ੁਰੂ ਕਰ। ਅੱਜ ਸਾਰਾ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਆ, ਉੱਥੇ ਸੰਗਤ ਬਹੁਤ ਵੱਡੀ ਗਿਣਤੀ 'ਚ ਪਹੁੰਚੀ ਹੋਈ ਸੀ। ਤੇ ਇਸ ਗੱਲ ਦੇ ਨਾਲ ਇਸ ਧਿਰ ਨੂੰ ਹੁਲਾਰਾ ਵੀ ਚੰਗਾ ਮਿਲਿਆ। ਪਿਛਲੇ 15-20 ਦਿਨ ਤੋਂ ਜਦੋਂ ਤੋਂ ਭਰਤੀ ਕਮੇਟੀ ਵੱਲੋਂ ਇਹ ਐਲਾਨ ਹੋਇਆ ਸੀ, ਜਿਹੜਾ ਉਹ ਦਲਜੀਤ ਸਿੰਘ ਚੀਮਾ ਬਾਦਲ ਦਲ ਦਾ, ਉਹ ਕਾਫੀ ਝੂਠ ਤਪਾਂਜਾ ਬੋਲੀ ਜਾਂਦਾ ਸੀਗਾ। ਪਰ ਅੱਜ ਜਿਹੜੀ ਪਰਚੀ ਇਹਨਾਂ ਨੇ ਜਾਰੀ ਕੀਤੀ ਉਹ ਤੇ ਸਿੱਧਾ ਹੀ ਲਿਖਿਆ ਹੋਇਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ 2 ਦਸੰਬਰ ਵਾਲੀ ਹੁਕਮਨਾਮੇ ਵਾਲੀ ਗੱਲ ਆ, ਉਹਦੇ ਤਹਿਤ ਅਸੀਂ ਜੀ ਇਹ ਭਰਤੀ ਕਰਨ ਵਾਲਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਣਾ ਰਹੇ ਹਾਂ। ਜਿੰਨੇ ਵੀ ਰੌਲੇ ਰੱਪੇ ਜੇ ਝੂਠ ਤਪਾਂਜੇ ਦੇ ਉਹਦੇ ਦਲਜੀਤ ਸਿੰਘ ਚੀਮੇ ਰਾਹੀਂ ਸੀ, ਉਹ ਸਾਰਿਆਂ ਦੇ ਜਵਾਬ ਉਸ ਪਰਚੀ ਤੋਂ ਮਿਲਦੇ ਆ। ਹੁਣ ਗੱਲ ਇਹ ਆ ਵੀ ਇੱਕ ਭਰਤੀ ਕਰੀ ਫਿਰਦੇ ਆ ਬਾਦਲ ਜੁੰਡਲੀ ਵਾਲੇ, ਇੱਕ ਇਹ ਕਰਨ ਲੱਗੇ। ਤੇ ਜੇਕਰ ਉਹ ਕਹਿੰਦੇ ਸੀ ਵੀ ਸਾਡਾ ਹੀ ਅਸਲੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਅਸੀਂ ਆ, ਇਹ ਵੀ ਸ਼੍ਰੋਮਣੀ ਅਕਾਲੀ ਦਲ ਲਿਖਾਇਆ ਜਿਹੜੀ ਅੱਜ ਭਰਤੀ ਸ਼ੁਰੂ ਹੋਈ ਆ। ਜੇ ਬਾਦਲ ਜੁੰਡਲੀ ਅਦਾਲਤ ਵਿੱਚ ਚਲੇ ਜਾਵੇ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਕਿਵੇਂ ਲਿਖਾ ਸਕਦੇ ਆ, ਜਾਂ ਇਹ ਕਹਿਣ ਕੇ ਦੇਖੋ ਜੀ ਇਹ ਲਿਖੀ ਫਿਰਦੇ ਆ ਅਕਾਲ ਤਖਤ ਸਾਹਿਬ ਦੀ ਸਹਿਮਤੀ ਵਾਲਾ ਜਾਂ ਉਸ ਹਿਸਾਬ ਨਾਲ ਬਣਿਆ ਹੋਇਆ ਅਕਾਲੀ ਦਲ, ਵੀ ਇਹ ਤਾਂ ਗਲਤ ਆ ਜੀ ਗੱਲ। ਜਦੋਂ ਇਹ ਗੱਲ ਕਹਿਣਗੇ ਤਾਂ ਇਹਦਾ ਮਤਲਬ ਸਪਸ਼ਟ ਆ ਵੀ ਜਿਹੜਾ ਅਕਾਲੀ ਦਲ ਬਾਦਲ ਹੁਣੇ ਬਣਾਉਣ ਨੂੰ ਫਿਰਦੇ ਆ, ਉਹ ਤਾਂ ਹੈਗਾ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਅਕਾਲੀ ਦਲ, ਉਹ ਤਾਂ ਹੈਗਾ ਭਾਰਤੀ ਨਿਜ਼ਾਮ ਤੋਂ ਜਿਹੜਾ ਮਾਨਤਾ ਪ੍ਰਾਪਤ ਅਕਾਲੀ ਦਲ। ਤੇ ਜਿਹੜਾ ਅਕਾਲੀ ਦਲ ਇਹ ਬਣਾਉਣ ਨੂੰ ਫਿਰਦੇ ਆ ਭਰਤੀ ਕਮੇਟੀ ਵਾਲੇ, ਉਹ ਹੈਗਾ ਅਕਾਲ ਤਖਤ ਸਾਹਿਬ ਵਾਲਾ। ਸੋ ਫਿਰ ਪੰਥ ਵਿੱਚ, ਇਤਿਹਾਸ ਵਿੱਚ ਇਹ ਗੱਲ ਦਰਜ ਹੋ ਜੂ ਕਿ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਜਾਣ ਵਾਲਾ ਅਕਾਲੀ ਦਲ ਨਹੀਂ ਸੀ ਬਣਨ ਦਿੱਤਾ, ਅਦਾਲਤ 'ਚ ਚਲੇ ਗਏ ਸੀ। ਤੇ ਇਸ ਪਰਚੀ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਲਿਖਿਆ ਵੀ ਇਹ ਭਰਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 5 ਸਿੰਘ ਸਾਹਿਬਾਨ ਦੁਆਰਾ ਬਣਾਈ ਭਰਤੀ ਕਮੇਟੀ ਜਿਹੜੀ ਆ ਉਹਦੇ ਰਾਹੀਂ ਮਤਲਬ ਕੀਤੀ ਜਾਂਦੀ ਆ। 5 ਸਿੰਘ ਸਾਹਿਬਾਨ ਵਾਲੀ ਭਰਤੀ, ਇਹ ਜਿਹੜੀ ਪਰਚੀ ਆ, ਇਸ ਦੇ ਵਿੱਚ ਜੋ ਲਿਖਿਆ
ਜੇ ਇਹਨੂੰ ਚੈਲੰਜ ਉਹ ਕਰਦੇ ਆ ਅਦਾਲਤ ਵਿੱਚ ਤਾਂ ਸਾਫ਼ ਜੀ ਗੱਲ ਹੈ ਕਿ ਇਹ ਬਾਦਰਕਿਆਂ ਦੇ ਮੂੰਹ ਦੇ ਉੱਤੇ ਕਾਲੋ ਕਲੰਕ ਲੱਗਣ ਵਾਲੀ ਗੱਲ ਹੀ ਬਣੂ। ਪਰ ਘੱਟ ਉਹ ਵੀ ਹੈ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ, ਉਹਦੀ ਪਤਾ ਨਹੀਂ ਬਾਂਹ ਟੁੱਟੀ ਹੋਈ ਆ, ਪਤਾ ਹੀ ਨਹੀਂ ਲੱਗਦਾ ਇੱਕ ਦਾ ਵਿਚਾਰੇ ਦਾ, ਕਦੇ ਚੂਕਣਾ ਟੁੱਟ ਜਾਂਦਾ, ਕਦੇ ਪੈਰ ਤੇ ਸੱਟ। ਹੁਣ ਬਾਅਦ ਮੰਗਣਾ ਜਿਹਾ ਪਾਇਆ ਹੋਇਆ ਤੇ ਪਰਨਾ ਗੋਲ ਬੰਨਿਆ ਹੋਇਆ ਸੀਗਾ। ਅੱਜ ਤਾਂ ਐ ਲੱਗਦਾ ਸੀ ਜਿਵੇਂ ਚਲੋ ਉੱਥੇ ਉਹ ਧਾਮੀ ਸਾਹਿਬ ਦੇ ਘਰੇ ਭੂੰਦੜ ਨੂੰ ਨਾਲ ਲੈ ਕੇ ਪਹੁੰਚਿਆ ਹੋਇਆ ਸੀ। ਵੈਸੇ ਪਿਛਲੇ ਦਿਨਾਂ 'ਚ ਜਥੇਦਾਰ ਅਕਾਲ ਤਖਤ ਸਾਹਿਬ ਰਘਵੀਰ ਸਿੰਘ ਸਮੇਤ ਬੜੇ ਸ਼੍ਰੋਮਣੀ ਕਮੇਟੀ, ਅੰਤਰੰਗ ਕਮੇਟੀ, ਬੜੇ ਲੋਕ ਜਾਂਦੇ ਰਹੇ ਆ। ਅੱਜ ਸੁਖਬੀਰ ਸਿੰਘ ਬਾਦਲ ਦੇ ਜਾਣ ਤੇ ਧਾਮੀ ਸਾਹਿਬ ਮੰਨ ਗਏ ਕਿ ਆਪਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜਿਹੜੀ ਆ ਉਹ ਫੇਰ ਕਰ ਲੈਣੀ। ਲੋਕਾਂ ਨੇ ਮਾੜਾ ਬੋਲਣਾ ਹੀ ਆ ਵੀ ਥੋਕੇ ਚੱਟ ਲਿਆ। ਲੋਕਾਂ ਨੂੰ ਯਕੀਨ ਸੀਗਾ ਕਿ ਸ਼ਾਇਦ ਧਾਮੀ ਸਾਹਿਬ ਹੁਣ ਡਟੇ ਰਹਿਣਗੇ, ਪਰ ਅਕਾਲ ਤਖਤ ਦੇ ਜਥੇਦਾਰ ਦੀ ਤਾਂ ਨਹੀਂ ਸੀ ਮੰਨੀ, ਅੱਜ ਸੁਖਬੀਰ ਬਾਦਲ ਦੀ ਮੰਨ ਲਈ। ਤੇ ਇਹਦੇ ਨਾਲ ਹੁਣ ਅਗਲਾ ਪੰਗਾ ਇਹ ਖੜਾ ਹੋ ਗਿਆ ਕਿ ਜੇਕਰ ਧਾਮੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਰਨੀ ਆ ਤੇ ਜਿਹੜਾ ਅਸਤੀਫਾ ਦਿੱਤਾ ਸੀ ਉਹ ਫਿਰ ਅਸਤੀਫਾ ਤਾਂ ਜਦੋਂ ਵਾਪਸ ਕਰ ਲਿਆ, ਫਿਰ ਕੀ ਉਹ 5 ਮੈਂਬਰੀ ਕਮੇਟੀ ਦੇ ਨਾਲ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ? ਅਗਲੀ ਗੱਲ, ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਤਕੀ ਜਨਰਲ ਇਜਲਾਸ ਵਿੱਚ ਉਸ ਮਤੇ ਦੇ ਬਾਰੇ ਜਦੋਂ ਸਿਆਪਾ ਪੈਣਾ, ਕਿਉਂਕਿ ਬਾਬਾ ਧੁੰਮਾ ਵੀ ਕਹਿੰਦਾ ਵੀ ਅਸੀਂ ਹਜ਼ਾਰਾਂ ਸੰਗਤਾਂ ਲੈ ਕੇ 28 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੂਹਰੇ ਬੈਠਾਂਗੇ, ਉੱਥੇ ਸਤਨਾਮ ਵਾਹਿਗੁਰੂ ਕਰਾਂਗੇ, ਉੱਥੇ ਮਾਹੌਲ ਵਿਗੜ ਵੀ ਸਕਦਾ। ਤੇ ਧਾਮੀ ਸਾਹਿਬ ਤੇ ਧੁੰਮਾ ਸਾਹਿਬ ਦੀ ਇੱਕ ਮੀਟਿੰਗ ਹੋਈ ਆ ਕਹਿੰਦੇ ਜੀ, ਇਹ ਬੜੀ ਚਰਚ, ਉਹਦੇ ਵਿੱਚ ਕੋਈ ਸੈਟਲਮੈਂਟ ਬਣਾਉਣ ਦੀ ਗੱਲ ਹੋਈ ਹੋਣੀ ਆ। ਹੋ ਸਕਦਾ ਧਾਮੀ ਸਾਹਿਬ ਉਸ ਤੋਂ ਬਾਅਦ ਵਿੱਚ ਹੀ ਸੁਖਬੀਰ ਨੇ ਸੋਚਿਆ ਹੋਵੇ ਕਿ ਕੋਈ ਹੁਣ ਰਾਹ ਨਿਕਲ ਸਕਦਾ ਬਾਬੇ ਧੁੰਮੇ ਨਾਲ। ਜਿਹੜੀ ਗੱਲ ਧਾਮੀ ਸਾਹਿਬ ਨੇ ਡਨ ਕੀਤੀ ਹੋਵੇ ਉਹ ਅੱਜ ਸ਼ਾਇਦ ਅੱਧ ਪਚੱਧੀ ਥੋੜੀ ਬਹੁਤੀ ਇਸ ਮੀਟਿੰਗ ਵਿੱਚ ਬਾਦਲ ਨੇ, ਸੁਖਬੀਰ ਨੇ ਤੇ ਉਹਦੀ ਜੁਗਲੀ ਨੇ ਮੰਨ ਲਈ ਹੋਵੇ। ਤੇ ਉਧਰ ਬਾਬੇ ਬਲਵੀਰ ਸਿੰਘ ਬਾਰੇ ਪਤਾ ਲੱਗਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੱਲ ਕੀਤੀ ਆ। ਤੀਜੇ ਪਾਸੇ ਜਥੇਦਾਰ ਜਿਹੜਾ ਕੁਲਦੀਪ ਸਿੰਘ ਲਾਇਆ ਗੱਜ ਸਾਹਿਬ, ਉਹਦੇ ਰਾਹੀਂ ਇੱਕ ਚਾਲ ਖੇਡੀ ਗਈ ਕਿ 5 ਮੈਂਬਰੀ ਕਮੇਟੀ ਨੂੰ ਕਿਹਾ ਗਿਆ ਸਾਨੂੰ ਮਿਲੋ, ਪਹਿਲਾਂ ਚਾਹ ਪੀਣੀ। ਚਲੋ ਵੈਸੇ ਅੱਜ ਕੱਲ ਮੀਡੀਆ ਤੇ ਤਾਂ ਚੱਲਦਾ ਹੁੰਦਾ ਕੌਫੀ ਵੱਧ ਫਲਾਨਾ, ਚਾਹ ਵੱਧ ਫਲਾਨਾ, ਤੇ ਇਹ ਹੁਣ ਅੱਜ ਜਥੇਦਾਰ ਨੇ ਵੀ ਚਾਹ ਤੇ ਸੱਦ ਲਏ। ਇੱਥੇ ਚਾਹ ਤੇ ਜਦੋਂ 5 ਜਾਣੇ ਮਿਲੇ, ਇਹਦੇ ਉੱਤੇ ਸਵਾਲ ਉੱਠਣਾ ਸੁਭਾਵਿਕ ਸੀ ਵੀ ਤੁਸੀਂ ਇਹਨਾਂ ਨੂੰ ਜਥੇਦਾਰ ਮੰਨਦੇ ਹੋ ਜੀ, ਨਾਲੇ ਤਾਂ ਤੁਸੀਂ ਦੂਜੇ ਪਾਸੇ ਖੜੇ ਹੋ, ਤੇ ਨਾਲੇ ਇਹ ਕਿਹੜੀ ਗੱਲ ਆ? ਇਹ ਅਸਲ ਵਿੱਚ ਇੱਕ ਟਰੈਪ ਹੀ ਸੀਗਾ। ਜੇ ਤਾਂ ਉਹ 5 ਜਿਹੜੇ ਉਹ ਸਿੰਘ ਨੇ, ਬੀਬੀ ਸਤਵੰਤ ਕੌਰ ਸਮੇਤ 5 ਮੈਂਬਰੀ ਕਮੇਟੀ, ਜੇ ਉਹ ਨਾ ਜਾਂਦੇ ਫੇਰ ਹੋਣਾ ਸੀ ਵੀ ਤੁਸੀਂ ਅਕਾਲ ਤਖਤ ਦੇ ਹੁਕਮ ਨੂੰ ਕੀ ਮੰਨਣਾ, ਤੁਸੀਂ ਤਾਂ ਜਥੇਦਾਰ ਨੂੰ ਨਹੀਂ ਮੰਨਦੇ, ਉਹ ਭੰਡੀ ਪ੍ਰਚਾਰ ਕਰਨਾ ਸੀ ਉਹਨਾਂ ਨੇ। ਜੇ ਉਹ ਗਏ ਨੇ ਤਾਂ ਉਹਦਾ ਅਰਥ ਇਹ ਬਿਲਕੁਲ ਨਹੀਂ ਬਣਦਾ ਕਿ ਉਹਨਾਂ ਨੇ ਜਥੇਦਾਰ ਨੂੰ ਮਾਨਤਾ ਦੇਤੀ, ਕਿਉਂਕਿ ਉਹਨਾਂ ਨੇ ਤਾਂ ਆਪਦੀ ਇਸ ਇੱਕ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਘੇਰ ਨੂੰ ਫਿਰਦੇ ਸੀ ਉਹਦਾ ਬਚਾਅ ਕੀਤਾ। ਵੈਸੇ ਵੀ ਜਿਹੜਾ ਕੁਲਦੀਪ ਸਿੰਘ ਗੱਜ ਹੈ, ਉਹ ਚਾਹੇ ਉਹਨੂੰ ਜੋ ਮਰਜ਼ੀ ਉਹਨੂੰ ਇੱਕ ਉਹਦਾ ਉਹਨੂੰ ਇਸ ਵੇਲੇ ਤਾਂ ਚਾਹੇ ਜੋ ਮਰਜ਼ੀ ਕਹੇ ਉਹਦੇ ਕੋਲ ਹੈਗਾ ਹੀ ਹੈ ਨਾ ਜੀ, ਤੇ ਉਹਨੂੰ ਪੰਥ ਨੇ ਮਾਨਤਾ ਨਹੀਂ ਦਿੱਤੀ, ਵਿਚਾਰਾ ਘਰ ਘਰ ਤੁਰਿਆ ਫਿਰਦਾ ਮਾਨਤਾ ਲੈਣ ਲਈ, ਉਹ ਅਲੱਗ ਗੱਲ ਹੈ। ਹੁਣ ਜਿਹੜਾ ਗਿਆਨੀ ਰਘਵੀਰ ਸਿੰਘ ਵਾਲਾ ਮਾਮਲਾ ਉਹ ਹੋਰ ਵੀ ਅਜੀਬੋ ਗਰੀਬ ਆ। ਉਦਾਂ ਤਾਂ ਕਹਿੰਦੇ ਆ ਵੀ ਗਿਆਨੀ ਰਘਵੀਰ ਸਿੰਘ ਯੋਗ ਆ ਤੇ ਲਾਹਤਾ ਉਹਨੂੰ ਜਥੇਦਾਰੀ ਤੋਂ, ਪਰ ਉਹਨੂੰ ਦਰਬਾਰ ਸਾਹਿਬ ਜੇ ਹੱਡਗ੍ਰੰਥੀ ਲਾਈ ਫਿਰਦੇ ਆ। ਹੁਣ ਉਸ ਉਹਦੇ ਤੇ ਫਿਰ ਕਿੰਨੇ ਯੋਗ ਆ ਜੀ? ਉਹ ਸਭ ਤੋਂ ਮਾੜੀ ਗੱਲ ਹੋਈ ਆ ਗਿਆਨੀ ਸੁਲਤਾਨ ਸਿੰਘ ਨਾਲ, ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨਾਲ। ਉਹਦਾ ਕਿਸੇ ਨੇ ਦੱਸਿਆ ਹੀ ਨਹੀਂ ਵੀ ਦੋਸ਼ ਕੀ ਆ। ਉਹ ਜਿਵੇਂ ਉਹੀ ਹੁੰਦਾ ਵੀ ਲਾਉਣਾ ਸੀ ਲਾਹਤਾ, ਜਦੋਂ ਲਾਉਣਾ ਸੀ ਲਾਹਤਾ, ਉਹ ਕੋਈ ਗੱਲ ਹੀ ਨਹੀਂ ਉਹਦੀ। ਖੈਰ, ਜਿਹੜੀ ਧਾਮੀ ਸਾਹਿਬ ਤੇ ਧੁੰਮਾ ਸਾਹਿਬ ਵਾਲੀ ਗੱਲ ਚੱਲਦੀ ਆ, ਉਹਦੇ ਵਿੱਚ ਇਹ ਕਿਆਸ ਅਰਾਈਆਂ ਲੱਗੀਆਂ ਹੋਈਆਂ ਨੇ ਕਿ ਬਾਬੇ ਬਲਵੀਰ ਸਿੰਘ ਤੇ ਬਾਬੇ ਧੁੰਮੇ ਨਾਲ ਇਹ ਸੈਟਲਮੈਂਟ ਕੀਤੀ ਜਾ ਸਕਦੀ ਆ ਕਿ ਜੀ ਅਸੀਂ ਕੁਲਦੀਪ ਸਿੰਘ ਗੱਜ ਤਾਂ ਹੁਣ ਲਾ ਲਿਆ ਕੇਸਗੜ੍ਹ ਸਾਹਿਬ ਦਾ ਜਥੇਦਾਰ, ਉਹ ਤਾਂ ਲੱਗਿਆ ਰਹੂਗਾ,
ਪਰ ਇੱਧਰ ਤਾਂ ਅਸੀਂ ਕਾਰਜਕਾਰੀ ਹੋਈ ਲਾਇਆ ਨਾ। ਇੱਧਰ ਬਾਬਾ ਜੀ ਅਸੀਂ ਤੁਹਾਡਾ ਬੰਦਾ, ਤੁਸੀਂ ਦੱਸੋ ਕਿਹੜਾ ਕਹਿੰਦੇ ਹੋ ਬਾਬੇ ਦੋਨੇ, ਅਸੀਂ ਤੁਹਾਡਾ ਲਾਇਆ ਹੋਇਆ ਜਥੇਦਾਰ ਲਾ ਦਿੰਨੇ ਆ। ਤੇ ਜਿਹੜਾ ਟੇਕ ਸਿੰਘ ਧਨੌਲਾ ਹਜੇ ਉਹਨੂੰ ਅਸੀਂ ਕੁਝ ਕੀਤਾ ਨਹੀਂ, ਉੱਥੇ ਵੀ ਅਸੀਂ ਤੁਹਾਡਾ ਦਮਦਮਾ ਸਾਹਿਬ ਵੀ ਤੁਹਾਡਾ ਜਥੇਦਾਰ ਲਾ ਦਿੰਨੇ ਆ। ਇਸ ਤਰੀਕੇ ਦੀਆਂ ਕਿਆਸ ਅਰਾਈਆਂ ਜਿਹੜੀਆਂ ਲੱਗ ਰਹੀਆਂ ਨੇ, ਉਹਦੇ ਮੁਤਲਕ ਇੱਕ ਹੋਰ ਬੜਾ ਹੈਗਾ। ਜਿਹੜੇ ਬੰਦੇ ਇਹ ਕਹਿੰਦੇ ਆ ਕਿ ਜੀ ਇਹ ਡਨ ਹੋ ਗਿਆ, ਸਾਡਾ ਸਵਾਲ ਇਹ ਹੈ ਕਿ ਬਾਬਾ ਧੁੰਮਾ ਤਾਂ ਵੀਡੀਓ 'ਚ ਲਲਕਾਰੇ ਮਾਰ ਕੇ ਇੰਟਰਵਿਊ 'ਚ ਕਹਿ ਰਿਹਾ ਪੂਰਾ ਧੜੱਲੇ ਨਾਲ ਬਈ ਪਹਿਲਾਂ ਵਾਲੇ ਜਥੇਦਾਰ ਬਹਾਲ ਕੀਤੇ ਜਾਣ। ਇਹ ਬੜਾ ਕਸੂਤਾ ਕੰਮ ਆ। ਹੁਣ ਪਹਿਲਾਂ ਜਦੋਂ ਲਾਹ ਤੇ ਉਹਨਾਂ ਨੂੰ ਕਿਵੇਂ ਕਿਹੜੇ ਹਿਸਾਬ ਨਾਲ ਦੁਬਾਰਾ ਲੈ ਕੇ ਆਉਣੇ? ਨਾ ਉਹ ਧਾਮੀ ਸਾਹਿਬ ਦੇ ਬਸਦਾ ਰਹੂਗਾ ਸੌਖਾ, ਤੇ ਨਾ ਬਾਕੀਆਂ ਲਈ। ਉਹ ਵੀ ਫਿਰ ਬਹੁਤ ਹੀ ਜ਼ਿਆਦਾ ਕਸੂਤਾ ਕੰਮ ਉਹਨਾਂ ਲਈ। ਪਰ ਆਪਦੀ ਸਾਖ ਬਚਾਉਣ ਲਈ ਵੀ ਚਲੋ ਜੀ, ਨਾਲੇ ਤਾਂ ਏਕਤਾ ਹੋ ਜੂਗੀ ਸਾਰੀ। ਆ ਜਿਹੜੀ ਨਵੀਂ ਭਰਤੀ ਹੈ ਵੀ ਵਿੱਚੇ ਆਜੂ, ਸਾਰਾ ਕੁਝ ਅਸੀਂ ਕਰ ਲੈਂਦੇ ਆ ਜੀ। ਫਿਰ 5 ਮੈਂਬਰੀ ਜਿਹੜੀ ਭਰਤੀ ਕਮੇਟੀ ਆ ਉਹਨੂੰ ਮੰਨ ਲੈਂਦੇ। ਜਾਂ ਤਾਂ ਸੁਖਵੀਰ ਹੁਣ ਇੱਧਰ ਨੂੰ ਤੁਰਨਗੇ ਤੇ ਗੜਗੱਜ ਨੂੰ ਕੁਲਦੀਪ ਸਿੰਘ ਨੂੰ ਲਾ ਲਓ ਦਮਦਮਾ ਸਾਹਿਬ ਦਾ, ਸੌਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ, ਅਕਾਲ ਤਖਤ ਸਾਹਿਬ ਦਾ, ਤੇ ਉਧਰ ਜਿਹੜੇ ਹੈਗੇ ਨੇ ਉਹ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਗਿਆਨੀ ਰਘਵੀਰ ਸਿੰਘ ਨੂੰ ਦੁਬਾਰਾ ਲਾ ਦਿੰਦੇ ਆ, ਤੇ ਫਿਰ ਇੱਜ਼ਤਦਾਰ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਲਾ ਦਿੰਦੇ ਆ। ਇਸ ਗੱਲ ਦੇ ਵਿੱਚ ਕਿਹਾ ਜਾ ਰਿਹਾ ਕਿ ਹੋ ਸਕਦਾ ਇਹਨਾਂ ਦੋਨਾਂ ਨੂੰ ਇੱਕ ਵਾਰੀ ਉਹਦੇ ਤੇ ਬਿਠਾ ਕੇ ਇਹ ਐਲਾਨ ਕਰ ਲਿਆ ਜਾਵੇ ਕਿ ਚਲੋ ਜੀ ਭਰਤੀ ਕਮੇਟੀ ਆਪਦਾ ਕੰਮ ਕਰੇ, ਸਾਰੇ ਬਾਦਲ ਵਾਲੀ ਭਰਤੀ ਵੀ ਰੱਦ ਕਰਕੇ ਨਵੀਂ ਭਰਤੀ ਕਰ ਲੈਂਦੇ ਆ। ਪਰ ਨਾਲ ਇਹ ਹੈਗਾ ਕਿ ਆਪਾਂ ਤਖਤਾਂ ਦੇ ਜਥੇਦਾਰਾਂ ਨੂੰ ਲਾਉਣ ਤੇ ਲਾਉਣ ਦਾ ਜਿਹੜਾ ਸੇਵਾ ਨਿਯਮ ਨੇ, ਵਿਧੀ ਵਿਧਾਨ ਆ, ਉਹ ਘੜ ਲਓ, ਤੇ ਉਹਦੇ ਤਹਿਤ ਨਵੇਂ ਜਥੇਦਾਰ ਜਦੋਂ ਆਉਣਗੇ ਉਹ ਛੇਤੀ ਕਰ ਲਓ, ਚਾਹੇ 3 ਮਹੀਨਿਆਂ 'ਚ 6 ਮਹੀਨਿਆਂ 'ਚ। ਉਦੋਂ ਫਿਰ ਇਹ ਜਿਹੜੇ ਜਥੇਦਾਰ ਤੁਸੀਂ ਦੁਬਾਰਾ ਲਵਾਉਣ ਨੂੰ ਫਿਰਦੇ ਹੋ, ਰਘਵੀਰ ਸਿੰਘ ਤੇ ਹਰਪ੍ਰੀਤ ਸਿੰਘ, ਇਹਨਾਂ ਨੂੰ ਫਿਰ ਫਾਰਗ ਕਰਾਂਗੇ। ਇਹੋ ਜਿਹੀਆਂ ਗੱਲਾਂ ਚੱਲ ਤਾਂ ਰਹੀਆਂ ਨੇ, ਪਰ ਇਹਨਾਂ ਦੇ ਵਿੱਚ ਕੋਈ ਕਿੰਨੀ ਕੁ ਸੱਚਾਈ ਆ ਇਹ ਵਾਹਿਗੁਰੂ ਜਾਣੇ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਅੱਜ ਜਿਹੜੀ ਨਵੀਂ ਭਰਤੀ ਹੋਈ ਆ ਉਹਦੇ 'ਚ ਪਰਚੀ ਕਟਾ ਲਈ, ਤੇ ਹੁਣ ਬਾਦਲ ਦਲ ਦੇ ਲਈ ਉਹਨਾਂ ਨੂੰ ਸ਼ਿਕਾਰ ਬਣਾਉਣਾ, ਉਹਨਾਂ ਨੂੰ ਨਿਸ਼ਾਨਾ ਬਿੰਨਣਾ ਕਿ ਹੁਣ ਤਾਂ ਸਿਆਸੀ ਆ ਜੀ ਉਹ ਬੰਦੇ, ਹੁਣ ਉਹ ਜਥੇਦਾਰ ਜਾਂ ਸਾਬਕਾ ਜਥੇਦਾਰ। ਹੁਣ ਤਾਂ ਬਸ, ਵੈਸੇ ਇਦੋਂ ਪਹਿਲਾਂ ਵੀ ਇਤਿਹਾਸ ਵਿੱਚ ਜਥੇਦਾਰ ਸਾਹਿਬਾਨ ਜਿਹੜੇ ਨੇ ਉਹਨਾਂ ਨੇ ਸਿਆਸਤ ਵੀ ਕੀਤੀ ਆ ਜਾਂ ਹੋਰ ਕਈ ਸੇਵਾਵਾਂ ਕੀਤੀਆਂ ਨੇ। ਪਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਵਰਤਾਰਾ ਅੱਜ ਦੇ ਯੁੱਗ ਵਿੱਚ ਅੱਜ ਦੇ ਨੌਜਵਾਨਾਂ ਲਈ ਨਿਵੇਕਲਾ ਹੈ। ਖੈਰ, ਜਿਹੜੀ ਅੱਜ ਦੀ ਤਰੀਕ ਵਿੱਚ ਭਰਤੀ ਨਵੀਂ ਹੋਈ ਆ ਸ਼ੁਰੂ, ਇਹਨੇ ਬਾਦਲਕਿਆਂ ਲਈ ਪ੍ਰੋਬਲਮ ਪਾਈ ਆ। ਉਹਦੇ ਵਿੱਚੋਂ ਉਹ ਬਾਬੇ ਧੁੰਮੇ ਨੂੰ, ਧਾਮੀ ਸਾਹਿਬ ਨੂੰ ਤੇ ਬਾਬੇ ਬਲਵੀਰ ਸਿੰਘ ਨੂੰ ਦੁਬਾਰਾ ਆਪਦੇ ਨਾਲ ਜੋੜਨ ਦੀ ਕਵਾਇਦ ਵਿੱਚ ਤੁਰੇ ਨੇ। ਭਰਤੀ ਕਮੇਟੀ ਨੂੰ ਕੁਲਦੀਪ ਸਿੰਘ ਗੜਗੱਜ ਰਾਹੀਂ ਟੈਕਲ ਕਰਨ ਤੁਰੇ ਨੇ। ਤੇ ਜਿਹੜੀ ਪਰਚੀ ਸਾਹਮਣੇ ਆ ਗਈ ਆ, ਜੇ ਇਹਨੂੰ ਚੈਲੰਜ ਕਰਨ ਤਾਂ ਉਹਨਾਂ ਲਈ ਹੋਰ ਜ਼ਿਆਦਾ ਔਖਾ ਹੋ ਸਕਦਾ ਹੈ। ਤੇ ਇਸ ਮਾਹੌਲ ਦੇ ਵਿੱਚ ਜਿਹੜੀ ਏਕਤਾ ਵਾਲੀ ਗੱਲ ਚੱਲਣੀ ਆ, ਉਹਦੇ ਵਿੱਚ ਵੀ ਜਿਹੜੇ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਸੀ ਜਾਂ ਜਿਨ੍ਹਾਂ ਨੇ ਮਸਲਾ ਉਭਾਰਿਆ ਸੀ, ਉਹਨਾਂ ਬਾਰੇ 2 ਨੁਕਤੇ ਬੜੇ ਅਹਿਮ ਨੇ। ਇੱਕ ਤਾਂ ਉਹਨਾਂ ਦੀ ਇਹ ਜਿੱਦ ਵਾ ਕਿ ਅਸੀਂ ਸੁਖਵੀਰ ਨੂੰ ਪ੍ਰਧਾਨ ਨਹੀਂ ਬਣਨਾ, ਤੇ ਇਹਨਾਂ ਦੀ ਜਿੱਦ ਇਹ ਹੋ ਸਕਦੀ ਆ ਕਿ ਜੀ ਬਾਕੀ ਸਾਰਾ ਕੁਝ ਤੁਹਾਡੇ ਹਿਸਾਬ ਨਾਲ ਕਰ ਲੈਂਦੇ ਆ, ਪਰ ਤੁਸੀਂ ਸਾਡੇ ਪ੍ਰਧਾਨ ਨੂੰ ਪ੍ਰਧਾਨ ਮੰਨ ਲਓ, ਸੁਖਵੀਰ ਨੂੰ। ਇੱਕ ਤਾਂ ਇਹ ਪੁਆਇੰਟ ਬੜਾ ਅੜਿਆ ਹੋਇਆ ਪੁਆਇੰਟ ਮੰਨਿਆ ਜਾ ਸਕਦਾ। ਦੂਜੀ ਗੱਲ ਹੋਰ ਆ ਕਿ ਜਦੋਂ ਬਾਦਲ ਵਾਲੀ ਧਿਰ ਇਹ ਚਾਹੁੰਦੀ ਆ ਕਿ ਜੀ ਸਾਰੇ ਦੇ ਸਾਰੇ ਇਹ ਜਿਹੜੇ ਸਾਡੇ ਵਿਰੋਧੀ ਨੇ, ਚਾਹੇ ਬਾਬੇ ਧੁੰਮੇ ਹੋਣੀ ਆ, ਬਾਬੇ ਬਲਵੀਰ ਸਿੰਘ ਹੋਣੀ ਆ, ਜਾਂ ABCD ਕੋਈ ਵੀ ਹੈ, ਇਹ ਸਾਰੇ ਤਾਂ ਬੀਜੇਪੀ ਦੀ ਖੇਡ ਖੇਡਦੇ ਆ। ਤੇ ਫਿਰ ਬੀਜੇਪੀ ਦੀ ਜੇ ਖੇਡ ਚੱਲ ਰਹੀ ਸੀ ਜਾਂ ਹੈ, ਤਾਂ ਫਿਰ ਇਹ ਏਕਤਾ ਜਾਂ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਿਵੇਂ ਹੋ ਸਕਦਾ? ਇਹ ਤਾਂ ਜੇ ਬੀਜੇਪੀ ਦੇ ਖਿਡਾਰੀ ਨੇ ਬਾਬੇ ਧੁੰਮੇ ਹੋਣੀ, ਜੇ ਬੀਜੇਪੀ ਦੇ ਕਹਿਣ ਤੇ ਚੰਦੂ ਮਾਜਰੇ ਹੋਣੀ, ਜਾਂ ਜਿਹੜੇ ਭਰਤੀ ਕਮੇਟੀ ਵਾਲੇ ਲੱਗੇ ਹੋਏ ਨੇ ਯਾਨੀ ਹਰਪ੍ਰੀਤ ਸਿੰਘ ਬਾਰੇ, ਫੇਰ ਕਿੱਥੇ ਗੱਲ ਬਣਨੀ? ਫੇਰ ਤਾਂ ਸਿੱਧੀ ਜੀ ਗੱਲ ਆ ਕਿ ਇੱਕ ਬੀਜੇਪੀ ਸਪਾਂਸਰਡ ਅਕਾਲੀ ਦਲ ਆ ਜਿਹੜਾ ਬਾਦਲ ਸੁਖਵੀਰ ਵਾਲੇ ਅਕਾਲੀ ਦਲ ਨੂੰ ਚੈਲੰਜ ਕਰੇਗਾ, ਤੇ ਉਹ ਗੱਲ ਫਿਰ ਉਸ ਪਾਸੇ ਨੂੰ ਜਾਏਗੀ। ਪਰ ਇਹ ਸਾਰੀਆਂ ਚਰਚਾਵਾਂ ਸਵਾਦ ਲੈਣ ਨੂੰ ਸਾਰੇ ਚੈਨਲਾਂ ਤੇ ਕੀਤੀਆਂ ਜਾ ਰਹੀਆਂ ਨੇ। ਚਲੋ ਆਪਾਂ ਵੀ ਗੱਲਾਂ ਕਰ ਲਈਆਂ, ਪਰ ਮੋਟੇ ਤੌਰ ਤੇ ਗੱਲ ਇਹ ਹੈਗੀ ਆ ਕਿ ਸੁਖਵੀਰ ਸਿੰਘ ਬਾਦਲ ਤੇ ਉਹਦੀ ਜੁਗਲੀ ਨੇ ਜੋ ਕੁਝ ਪਿਛਲੇ 15-20 ਸਾਲਾਂ 'ਚ ਕੀਤਾ, ਉਹਦਾ ਨਤੀਜਾ ਇਹ ਹੈਗਾ ਕਿ ਅੱਜ ਉਹਨਾਂ ਨੂੰ ਕੋਈ ਵੋਟ ਵੰਡ ਤਾਂ ਪੈਂਦੀ ਨਹੀਂ। ਇਸੇ ਕਰਕੇ ਉਹਨਾਂ ਦੇ ਨਾਲ ਦੇ ਇੱਕ ਹਿੱਸੇ ਨੇ ਭੱਜ ਕੇ ਆ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਪੇਸ਼ੀ ਕੀਤੀ ਹੈ ਨਾ।
ਪਰ ਸਵਾਲਾਂ ਦਾ ਸਵਾਲ ਇਹ ਆ ਕਿ ਜੇਕਰ ਹੁਣ ਇਹਨਾਂ ਦੀ ਏਕਤਾ ਵੀ ਹੋ ਜੇ, ਜੇਕਰ ਇਹਨਾਂ ਨੇ ਜਥੇਦਾਰ ਵੀ ਸੈੱਟ ਕਰਕੇ ਬਾਬੇ ਧੁੰਮੇ ਤੇ ਬਲਵੀਰ ਸਿੰਘ ਵੀ ਸੈੱਟ ਕਰ ਲਏ, ਕੀ ਫੇਰ ਇਹਨਾਂ ਨੂੰ ਵੋਟ ਪੈਣ ਲੱਗ ਜੂ ਕਿ ਫੇਰ ਇਹ ਨੇਕਲੰਕ ਹੋ ਜਾਣਗੇ? ਹੁਣ ਤਾਂ 2 ਦਸੰਬਰ ਵਾਲੇ ਜਿਹੜਾ ਹੁਕਮਨਾਮਾ ਉਹਦੀ ਜਿਵੇਂ ਇਹਨਾਂ ਨੇ ਜਖਣਾ ਪੱਟੀ ਆ, ਜਿੰਨਾ ਉਹਦੇ ਨਾਲ ਖਿਲਵਾੜ ਕੀਤਾ ਹੈ, ਉਦੋਂ ਬਾਅਦ ਚ ਤਾਂ ਲੋਕਾਂ ਦਾ ਯਕੀਨ ਬਿਲਕੁਲ ਹੀ ਚੱਕਿਆ ਗਿਆ। ਤੋ ਸੱਚਾਈ ਇਹ ਆ ਕਿ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਹੁਣ ਚਾਹੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਗੰਗਾ ਨਹਾਇਓ, ਹੁਣ ਉਹ ਜਿਹੜੀ ਪਰਾਲੀ ਨਹੀਂ ਲੋਕ ਦਿੰਦੇ ਪੁਤਲਾ ਫੂਕਣ ਨੂੰ, ਉਹੀ ਹਾਲ ਰਹਿਣਾ। ਅਕਾਲੀ ਦਲ ਦੇ ਪਲੇਟਫਾਰਮ ਤੇ ਬੀਤੇ 40-50 ਸਾਲਾਂ 'ਚ ਜਿਵੇਂ ਪੰਥ ਨਾਲ ਗਦਾਰੀਆਂ ਕਰਨ ਵਾਲੀ ਲੀਡਰਸ਼ਿਪ ਕਾਬਜ਼ ਰਹੀ ਹੈ, ਜਿਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ ਵੀ ਕਿਹਾ ਗਿਆ ਕਿ 40 ਸਾਲਾਂ 'ਚ ਪੂਰਾ ਉਹਨਾਂ ਨੇ ਅਯੋਗਤਾ ਦਿਖਾਈ ਹੈ, ਇਹ ਅਯੋਗ ਨੇ, ਉਹਦੇ ਹੁੰਦਿਆਂ ਕੋਈ ਨਵੀਂ ਬਾਤ ਪੈਣੀ, ਕੋਈ ਨਵੀਂ ਗੱਲ ਉੱਠਣੀ ਬੜੀ ਵੱਡੀ ਗੱਲ ਹੋਊਗੀ। ਖੈਰ ਸਮਾਂ ਹਰ ਇੱਕ ਗੱਲ ਦਾ ਜਵਾਬ ਹੁੰਦਾ। ਆਉਣ ਵਾਲੇ ਦਿਨਾਂ 'ਚ ਕੀ ਭਾਣੇ ਵਾਪਰਦੇ ਆ ਵਾਹਿਗੁਰੂ ਜਾਣਦਾ। ਫੇਰ ਗੱਲ ਕਰਾਂਗੇ। ਇੱਥੇ ਸਮਾਪਤੀ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।